ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਖਾਸ ਤੇ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਉਹਨਾਂ ਦਾ ਸਵਾਗਤ ਕਰਾਂਗੇ ਪਹਿਲਾਂ, ਫਿਰ ਕਰਾਂਗੇ ਖਾਸ ਖਬਰਾਂ ਨੂੰ ਲੈ ਕੇ ਚਰਚਾ। ਮਿੰਟੂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਜੀ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਸਾਲ 2023 ਦੀ 28 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਪੰਜਾਬੀ ਰੇਡੀਓ USA ਨੂੰ ਇਸ ਵੇਲੇ ਤੁਸੀਂ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ ਨੈੱਟ ਤੇ ਮੋਬਾਈਲ ਐਪ ਸੋਸ਼ਲ ਮੀਡੀਆ ਪਲੇਟਫਾਰਮਸ ਫੇਸਬੁੱਕ YouTube ਤੇ ਸੁਣ ਰਹੇ ਹੋ ਦੇਖ ਰਹੇ ਹੋ ਸਾਰੇ ਹੀ ਦਰਸ਼ਕਾਂ ਦਾ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਵਾਗਤ ਹੈ। ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਨੰਬਰ ਹੈ 415-909-0503। ਜੀਕੇ ਧਨੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨੇ ਜਰੂਡਲੈਂਡ ਪਰਮਜੀਤ ਕੌਰ ਰੰਗੀ ਵੈਕਾਵਿਲ ਹਰਨੇਕ ਸਿੰਘ ਪਾਬਲਾ ਇੰਡੀਅਨ ਕੰਜ਼ੀਰੈਂਟਨ GN ਲੂਪ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਆ ਸੈਂਟਰ ਨੇਲਾ ਦੀ ਨਿੰਮਾ ਸਹੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਬੂਟਾ ਸਿੰਘ ਰਾਣੀਪੁਰ ਫ੍ਰਿਜ਼ਨੋ ਤੋਂ। ਇਹਨਾਂ ਸਾਰੇ ਹੀ ਸਪਾਂਸਰ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਮਿੰਟੂ ਜੀ ਖਬਰਾਂ ਦੇ ਵੱਲ ਆਈਏ। ਵਰਲਡ ਕੱਪ ਦਾ ਐਲਾਨ ਹੋ ਗਿਆ ਤੇ ਐਲਾਨ ਤੋਂ ਬਾਅਦ ਹੀ ਇੱਕ ਚੀਜ਼ ਜਿਹੜੀ ਉਹ ਲਗਾਤਾਰ ਪੰਜਾਬੀਆਂ ਤੇ ਪੰਜਾਬ ਪ੍ਰਸਤ ਲੋਕਾਂ ਨੂੰ ਚੁੱਭ ਰਹੀ ਹੈ, ਉਹ ਹੈ ਕਿ ਮੋਹਾਲੀ ਨੂੰ ਇਸ ਸਾਰੇ ਜੋ ਵਰਲਡ ਕੱਪ ਹੈ ਇਹਦੇ ਵਿੱਚੋਂ ਪਹਿਲਾਂ ਹੀ ਆਊਟ ਕਰਾਰ ਦਿੱਤਾ ਗਿਆ। ਮਤਲਬ ਮੈਚ ਨਹੀਂ ਹੋਣਾ ਹੁਣ ਉੱਥੇ। ਮੈਚ ਨਾ ਮਿਲਣ ਤੇ ਹੁਣ ਸਿਆਸਤ ਗਰਮਾ ਗਈ ਹੈ ਜੀ ਬਿਲਕੁਲ ਨਿਰਾਸ਼ਾਵਾਦੀ ਲੋਕਾਂ ਦੇ ਵਿੱਚ ਮੈਂ ਵੀ ਹਾਂ। ਨਿਰਾਸ਼ਾ ਹੋਈ ਹੈ ਕਿਉਂਕਿ ਦੇਖੋ, ਜਦੋਂ ਤੋਂ ਅਸੀਂ ਸੁਰਤ ਸੰਭਲੇ ਤੇ ਜਦੋਂ ਤੋਂ ਵਨਡੇ ਕ੍ਰਿਕਟ ਸ਼ੁਰੂ ਹੋਈ ਹੈ, ਜਿੰਨੇ ਵੀ ਵਰਲਡ ਕੱਪ ਹੁਣ ਤੱਕ ਇੰਡੀਆ 'ਚ ਆਯੋਜਿਤ ਹੋਏ ਆ ਉਹ ਮੈਂ ਸਾਰੇ ਦੇ ਸਾਰੇ ਦੇਖੇ ਨੇ। ਜਦ 87 'ਚ ਪਹਿਲਾਂ ਹੋਇਆ ਸੀਗਾ ਤੇ ਉਸ ਵੇਲੇ ਮਤਲਬ ਕਿ ਮੋਹਾਲੀ ਸਟੇਡੀਅਮ ਨਹੀਂ ਸੀ ਹੈਗਾ। ਫਿਰ 96 ਦਾ ਜਦੋਂ ਵਰਲਡ ਕੱਪ ਆਯੋਜਿਤ ਹੋਇਆ ਸੀਗਾ ਇੱਥੇ, ਤਾਂ ਉਸ ਵੇਲੇ ਜਿਹੜਾ ਮੋਹਾਲੀ ਦਾ ਸਟੇਡੀਅਮ ਹੈ ਬਣ ਕੇ ਤਿਆਰ ਹੋ ਗਿਆ ਸੀਗਾ। ਫਿਰ ਉਸ ਤੋਂ ਬਾਅਦ ਇੱਕ ਵਰਲਡ ਕੱਪ ਜਿਹੜਾ ਆਪਾਂ ਹੁਣ ਪਿੱਛੇ ਜੇ ਦੇਖਿਆ ਧੋਨੀ ਹੋਰਾਂ ਨੇ ਜਿੱਤਿਆ ਸੀਗਾ, ਜਦ ਯੁਵਰਾਜ ਸਿੰਘ ਨੇ ਜਿਤਾਇਆ ਸੀਗਾ, ਤਾਂ ਉਸ ਵੇਲੇ ਸੈਮੀਫਾਈਨਲ ਪਾਕਿਸਤਾਨ ਨਾਲ ਮੋਹਾਲੀ 'ਚ ਹੀ ਖੇਡਿਆ ਗਿਆ ਸੀਗਾ। ਇਹ ਚੌਥਾ ਮੌਕਾ ਜਦ ਅਸੀਂ ਇੰਡੀਆ 'ਚ ਵਨਡੇ ਵਰਲਡ ਕੱਪ ਦੇਖ ਰਹੇ ਹਾਂ, ਪਰ ਇਹ ਪਹਿਲਾ ਮੌਕਾ ਹੈ ਕਿ ਮੋਹਾਲੀ ਸਟੇਡੀਅਮ ਬਣਨ ਉਪਰੰਤ ਮੈਚ ਇੱਥੇ ਨਹੀਂ ਦਿੱਤਾ ਗਿਆ। ਹੁਣ ਗੱਲ ਦੋ ਪਾਸੇ ਤੋਂ ਆ। ਪਹਿਲੀ ਹੈ ਕਿ ਜੋ ਸਰਕਾਰ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਹੈ ਜਿਹੜੀ, ਉਹਦੀ ਜੋ ਟਸਲ ਚੱਲਦੀ, ਹੋ ਸਕਦਾ ਉਹਦਾ ਵੀ ਇੱਕ ਕਾਰਨ ਰਿਹਾ ਹੋਵੇ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਗੁਜਰਾਤੀਏ ਹਾਵੀ ਨੇ ਬਈ ਉੱਥੇ। ਤੇ ਜਿਹੜੀ BCCI ਆ ਉਹ ICC ਤੇ ਹਮੇਸ਼ਾ ਹਾਵੀ ਰਹੀ ਆ। ਉਦਾਂ ਜਿਹੜੇ ਵੈਨਿਊ ਸਿਲੈਕਟ ਕਰਨੇ ਹੁੰਦੇ ਨੇ ਉਹ ਲਿਸਟ BCCI ਭੇਜਦਾ ਹੈ ਤੇ ICC ਉਹਦੇ ਤੇ ਮੋਹਰ ਲਾਉਂਦਾ ਹੈ। ICC ਦੇ ਆਪਣੇ ਪੈਮਾਨੇ ਨੇ, ICC ਬਹੁਤ ਕੁਝ ਦੇਖਦਾ ਹੈ। ਤੇ ਇਹਦੇ 'ਚ ਹੁਣ ਸਭ ਤੋਂ ਵੱਡੀ ਗੱਲ ਇਹ ਆ ਕਿ 5 ਮੈਚ ਅਹਿਮਦਾਬਾਦ ਕੋਲ ਆ ਤੇ 5 ਹੀ ਧਰਮਸ਼ਾਲਾ ਕੋਲ ਆ। ਇਵਨ ਦੈਟ ਕਿ ਆਸਟ੍ਰੇਲੀਆ ਇੰਗਲੈਂਡ ਦਾ ਮੈਚ ਵੀ ਉਹਨਾਂ ਕੋਲ, ਅਹਿਮਦਾਬਾਦ ਵਾਲਿਆਂ ਕੋਲ। ਫਿਰ ਇਸ ਤੋਂ ਇਲਾਵਾ ਇੰਡੀਆ ਪਾਕਿਸਤਾਨ ਦਾ ਮੈਚ ਵੀ ਉਹਨਾਂ ਕੋਲ ਹੈ। ਇੰਡੀਆ ਪਾਕਿਸਤਾਨ ਦਾ ਮੈਚ ਤੇ ਆਸਟ੍ਰੇਲੀਆ ਇੰਗਲੈਂਡ ਦਾ ਮੈਚ ਇੱਕੋ ਜਿਹੇ ਹੀ ਆ। ਗੋਰਿਆਂ ਵਾਸਤੇ ਉਹ ਸਾਡੇ ਵਾਲੇ ਮੈਚ ਵਾਂਗੂ ਹੀ ਆ। ਅੱਛਾ, ਧਰਮਸ਼ਾਲਾ ਸਾਡੇ ਤੋਂ ਵੀ ਥੋੜੀ ਕਪੈਸਿਟੀ ਰੱਖਦਾ ਹੈ, ਉਹਨੂੰ 5 ਮੈਚ। ਹੁਣ ਇਹ ਠੀਕ ਆ ਕਿ ਇਸ ਪੱਖ ਤੋਂ ਆਪਾਂ ਸਮਝ ਸਕਦੇ ਹਾਂ ਕਿ ਕੁਝ ਗੇਮ ਹੋ ਗਈ ਆ, ਪਰ ਇੱਕ ਦੂਸਰਾ ਪੱਖ ਵੀ ਹੈ ਕਹਾਣੀ ਦਾ। ਉਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੈਮਾਨੇ ਹੁੰਦੇ ਨੇ। ਇਹ ਜਿਹੜਾ PCA ਗਰਾਊਂਡ ਆ ਮੋਹਾਲੀ ਲੰਘਦੇ ਟੱਪਦੇ ਤੁਸੀਂ ਵੀ ਵੇਖਿਆ ਤੇ ਮੈਂ ਵੀ ਵੇਖਿਆ, ਇਹ ਮੋਹਾਲੀ ਦਾ ਗਰਾਊਂਡ ਹੁਣ ਸ਼ਹਿਰ ਦੇ ਵਿੱਚ ਆ ਗਿਆ ਹੈ। ਪਹਿਲੀ ਗੱਲ ਕਿ ਪਾਰਕਿੰਗ ਅਤੇ ਹੋਟਲਿੰਗ ਦੀ ਇੱਕ ਸਮੱਸਿਆ ਆਉਂਦੀ ਹੈ ਇੱਥੇ। ਠੀਕ ਹੈ। ਦੂਜੀ ਚੀਜ਼ ਕਿ ਦੂਸਰਾ ਐਂਡ ਵੇਖਣ ਵਾਲਾ, ਦੂਸਰਾ ਪਾਸਾ ਵੇਖਣ ਵਾਲਾ ਕਿ ਜਿਹੜੀ ਇੱਥੋਂ ਦੀ PCA ਚੱਲਦੀ ਪਈ ਆ, ਅਗਸਤ 22 ਤੋਂ ਲੈ ਕੇ ਹੁਣ ਤੱਕ 3 ਤੇ ਪ੍ਰਧਾਨ ਹੀ ਚਲੇ ਗਏ ਨੇ ਉਹਦੇ।
ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨਾਂ 'ਚ 15-15 ਸਾਲ ਦੇ ਅਹੁਦੇਦਾਰ ਬੈਠੇ ਆ, ਜਦ ਕਿ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਲਾਗੂ ਹੋ ਜਾਣ ਤੇ ਉਹ ਰਹਿ ਨਹੀਂ ਸਕਦੇ। ਫਿਰ ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਜਿਹੜੀ ਵੇਖਣ ਵਾਲੀ ਆ, ਗੰਗੂਲੀ ਦੀ ਪ੍ਰਧਾਨਗੀ ਹੇਠ ਅਕਤੂਬਰ 22 ਦੇ ਵਿੱਚ ਜਿਹੜੀ ਮੀਟਿੰਗ ਹੋਈ ਸੀ, ਜਿਹਨੂੰ ਐਨੂਅਲ ਜਨਰਲ ਮੀਟਿੰਗ ਕਹਿੰਦੇ ਆ, AGM, ਉਹਦੇ ਚੋਂ ਪੰਜਾਬ ਦੇ ਅਹੁਦੇਦਾਰਾਂ ਨੂੰ ਦਬਲ ਦਿੱਤਾ ਗਿਆ ਸੀਗਾ ਜੀ। ਕਿਉਂ? ਕਿਉਂਕਿ ਉਹ ਕਹਿੰਦੇ ਸੀ ਕਿ ਰੂਲ ਤੇ ਨੇਮ ਤੁਸੀਂ ਫੋਲੋ ਨਹੀਂ ਜੇ ਕਰ ਰਹੇ। ਮੈਂ ਤੁਹਾਨੂੰ ਸਾਰੇ ਦੋਨੇ ਪੱਖ ਹੀ ਦੱਸ ਰਿਹਾ ਕਿ ਪੰਜਾਬ ਪ੍ਰਸਤ ਲੋਕਾਂ ਦੇ ਤੌਰ ਤੇ ਜੇ ਤੁਸੀਂ ਦੇਖੋਗੇ ਤਾਂ ਇੱਕ ਅਲੱਗ ਮੁੱਦਾ ਹੈ ਜੀ, ਪਰ ਜੇ ਤੁਸੀਂ ਦੂਜੇ ਪਾਸੇ ਤੋਂ ਵੇਖੋਗੇ ਤਾਂ ਖੇਡ ਮੰਤਰੀ ਦਾ ਤਾਂ ਬੋਲਣਾ ਹੀ ਨਹੀਂ ਬਣਦਾ ਮੀਂਹ ਪਿਆਰ ਦਾ, ਕਿਉਂਕਿ ਜਿਹੜੀ ਕ੍ਰਿਕਟ ਬੋਡੀ ਹੈ ਉਹ ਸਾਡੇ ਇਸ ਖੇਡ ਮੰਤਰਾਲੇ ਦੇ ਮੁਤਹਿਦ ਹੀ ਨਹੀਂ ਹੈਗੀ। ਤੇ ਦੂਜੀ ਗੱਲ ਇਹ ਹੈ ਕਿ PCA ਦਾ ਜਿਹੜੇ ਹੈਗੇ ਨੇ ਹੈਡ ਹੈ, ਉਹ ਕਿਉਂ ਨਹੀਂ ਬੋਲ ਰਹੇ? ਉਹਨਾਂ ਨੂੰ ਅੱਗੇ ਆ ਕੇ ਬੋਲਣਾ ਚਾਹੀਦਾ ਕਿ ਕੀ ਤੁਸੀਂ ਸਾਰੀਆਂ ਫਾਰਮੈਲਿਟੀਆਂ ਜਿਹੜੀਆਂ ਪੂਰੀਆਂ ਕੀਤੀਆਂ ਸਨ, ਤੇ ਜਿਹੜੇ ਪੈਮਾਨੇ ਆ ਕੀ ਤੁਸੀਂ ਉਹਨਾਂ ਤੇ ਖਰੇ ਉਤਰਦੇ ਜੇ? ਇਹ ਹਜ਼ੂਰ 2 ਮਹੀਨੇ ਪਹਿਲਾਂ ਹੀ ਤੈਅ ਹੋ ਗਿਆ ਸੀ। ਇਹ 2 ਮਹੀਨੇ ਪਹਿਲਾਂ ਹੀ ਸਾਨੂੰ ਪਤਾ ਲੱਗ ਗਿਆ ਸੀਗਾ ਕਿ ਇਸ ਲਿਸਟ ਚੋਂ ਮੋਹਾਲੀ ਦਾ ਨਾਂ ਕੱਟਿਆ ਗਿਆ। ਫਿਰ ਹੋਇਆ ਕੀ ਸੀਗਾ ਕਿ ਬਾਅਦ ਚ ਲਿਸਟ ਵਧਾਈ ਗਈ ਤੇ ਉਹਦੇ ਵਿੱਚ ਐਕਸਟਰਾ ਵੈਨਿਊ ਦੇ ਤੌਰ ਤੇ ਇਹਨੂੰ ਸ਼ਾਮਲ ਕੀਤਾ ਗਿਆ ਸੀਗਾ। ਜਦੋਂ ਸ਼ਾਰਟ ਲਿਸਟ ਹੋਈ ਹੈ ਤਾਂ ਫਿਰ ਦੁਬਾਰਾ ਕੱਟ ਦਿੱਤਾ ਗਿਆ। ਤੇ ਤੁਸੀਂ ਸੁੱਤੇ ਸੋ ਹੁਣ ਤੱਕ ਧਰਮਸ਼ਾਲਾ ਦੇ ਵਿੱਚ ਜਾ ਕੇ ਮੈਚ ਵੇਖ ਕੇ ਮਾਨ ਸਾਹਿਬ ਸੱਪ ਤੇ ਕੱਢ ਲਿਆਉਂਦੇ ਨੇ ਕਿ ਉੱਥੇ ਇੱਕ ਖਿਡਾਰੀ ਮੈਨੂੰ ਮਿਲ ਗਿਆ ਜਿਹੜਾ ਰਿਸ਼ਵਤ ਦਾ ਵਿੱਚ ਝੰਬਿਆ ਹੋਇਆ ਸੀਗਾ, ਉਹਦੇ ਤੇ ਆ ਕੇ ਨੋਟੰਕੀ ਕੀ ਚੱਲ ਪਈ। ਉਹ ਕਿੱਧਰ ਗਿਆ ਹੁਣ ਖਿਡਾਰੀ? ਅਸੀਂ ਬਰੋਬਰ ਉਹ ਕੱਢ ਲਿਆਂਦਾ ਉਹਦਾ ਕੇਸ ਕੇ, ਤੇ 2 ਵਾਰੀ ਕੇਸ ਆ ਰਿਹਾ ਹਾਈ ਕੋਰਟ ਤੋਂ। ਤਾਂ ਗੱਲ ਇਹ ਆ ਕਿ ਭਾਈ ਇਹ ਸਾਰਾ ਕੁਝ ਜਿਹੜਾ ਹੈ ਨਾ ਦੋਵਾਂ ਪਾਸਿਆਂ ਤੋਂ ਵੇਖਣ ਵਾਲਾ। ਮੈਂ ਨਹੀਂ ਕਹਿੰਦਾ, ਮੈਂ ਉਹਨਾਂ ਨੂੰ ਕੋਈ ਕਲੀਨ ਚਿੱਟ ਨਹੀਂ ਦੇ ਰਿਹਾ ਜੀ, ਹੋ ਸਕਦਾ ਕਿ ਉਹਨਾਂ ਨੇ ਕੀਤਾ ਹੋਵੇ, ਪਰ ਗੱਲ ਇਹ ਆ ਕਿ ਇਧਰੋਂ ਵੀ ਜੇ ਤੁਸੀਂ ਵੇਖੋਗੇ PCA ਵਾਲੇ ਪਾਸੋਂ ਵੀ ਸਾਰੀਆਂ ਚੀਜ਼ਾਂ ਠੀਕ ਨਹੀਂ ਹੈਗੀਆਂ। ਪੰਜਾਬ ਕ੍ਰਿਕਟ ਇੱਥੇ ਓਵਰੇਜ ਖਿਡਾਰੀਆਂ ਨੂੰ ਖਿਡਾਉਣ ਦਾ ਇੰਨਾ ਰੱਟਾ ਪੈਂਦਾ ਹੈ ਕਿ ਸਾਡੇ ਮਿੱਤਰ ਦਾ ਇੱਕ ਹੋਣਹਾਰ ਕ੍ਰਿਕਟਰ ਮੁੰਡਾ ਜਿਹੜਾ ਉਹ ਬੱਲਾ ਸੁੱਟ ਕੇ ਕਹਿੰਦਾ ਕਿ ਮੈਂ ਨਹੀਂ ਇਸੇ ਸਿਸਟਮ 'ਚ ਖੇਡਣਾ, ਮੈਨੂੰ ਡਾਕਟਰੀ ਲਾਈਨ 'ਚ ਭੇਜ ਦਿਓ। ਤਾਂ ਗੱਲ ਇਹ ਹੈ ਕਿ ਇੱਥੇ ਬਹੁਤ ਕੁਝ ਦੋਵੇਂ ਪਾਸੇ ਤੋਂ ਵੇਖਣ ਵਾਲਾ, ਸੋਚਣ ਵਾਲਾ। ਤੇ ਹਾਲਾਂਕਿ ਇਹਦੇ ਤੇ BCCI ਦਾ ਵੀ ਆਇਆ ਵਜਨ, ਤੇ ਉਹਨਾਂ ਨੇ ਕਿਹਾ ਕਿ ਅਸੀਂ ਦੁਵੱਲੀ ਸੀਰੀਜ਼ ਦਾ ਮੈਚ ਜ਼ਰੂਰ ਦੇਵਾਂਗੇ ਮੋਹਾਲੀ ਨੂੰ, ਤੇ ਇਹ ICC ਨੇ ਸਿਲੈਕਟ ਕਰਨਾ ਸੀਗਾ। ਪਰ ਸਭ ਤੋਂ ਵੱਡੀ ਗੱਲ ਤੇ ਇਹੋ ਹੀ ਆ ਨਾ ਕਿ ਦੇਖੋ, ਜਦੋਂ ਤੁਸੀਂ ਇਸ ਤਰ੍ਹਾਂ ਦੇ ਮਾਮਲੇ ਦੇ ਵਿੱਚ ਦੁਵੱਲੀ ਸੀਰੀਜ਼ ਦਾ ਕਹਿੰਦੇ ਮੈਚ, ਤਾਂ ਫਿਰ ਵਨਡੇ ਵਰਲਡ ਕੱਪ ਦਾ ਮੈਚ ਕਿਉਂ ਨਹੀਂ ਦਿੱਤਾ ਜਾ ਸਕਦਾ? ਕਿਉਂਕਿ ਗਰਾਊਂਡ ਤਾਂ ਫਿਰ ਉਹੀ ਰਹਿਣਾ 2 ਮਹੀਨਿਆਂ ਨੂੰ। ਇਹ ਵੀ ਇੱਕ ਮਤਲਬ ਕਿ ਸਵਾਲ ਹੈ। ਪਰ ਸਵਾਲ ਉਹਨਾਂ ਤੋਂ ਇਲਾਵਾ ਇੱਥੇ PCA ਦੇ ਵਿੱਚ ਜੋ ਹੋਇਆ, ਇਹ ਵੀ ਸਵਾਲ ਜਿਹੜੇ ਆ ਵੜਦੇ ਨੇ ਇਹਨਾਂ ਨੂੰ ਜੀ। ਬਿਲਕੁਲ ਜੀ, ਜਿਹੜੇ ਇਸ ਵੇਲੇ ਕੰਟਰੋਲਰ ਨੇ ਜਿਨ੍ਹਾਂ ਕੋਲੇ ਸਾਰੇ ਸਿਸਟਮ ਦੀ ਜ਼ਿੰਮੇਵਾਰੀ ਹੈ, ਜਵਾਬਦੇਹੀ ਤਾਂ ਉਹਨਾਂ ਦੀ ਵੀ ਹੋਣੀ ਚਾਹੀਦੀ ਹੈ। ਕਬਜ਼ਾ ਧਾਰੀਆਂ ਦਾ ਪੱਖ ਨਾ ਪੂਰੋ, ਮੰਤਰੀ ਨੇ ਵਿਧਾਇਕਾਂ ਨੂੰ ਨਸੀਹਤ ਦਿੱਤੀ ਹੈ ਜੀ। ਹਾਂਜੀ, ਦੇਖੋ ਗੱਲ ਇਹ ਹੈ ਕਿ ਲਾਲਜੀਤ ਸਿੰਘ ਭੁੱਲਰ ਕੋਲ ਹੁਣ ਚਲੇ ਗਿਆ ਪੰਚਾਇਤ ਮੰਤਰਾਲਾ, ਤੁਹਾਨੂੰ ਪਤਾ ਹੈ ਨਾ। ਪਹਿਲਾਂ ਤੇ ਜਿਹੜੇ ਕੁਲਦੀਪ ਸਿੰਘ ਧਾਲੀਵਾਲ ਸੀਗੇ ਉਹਨਾਂ ਦੇ ਕੋਲ ਸੀ, ਉਹਨਾਂ ਨੇ ਵੀ ਪੂਰੀ ਧੂੜ ਚੁੱਕੀ ਸੀਗੀ, ਧੂੜ ਉਠਾਈ ਸੀਗੀ। ਤਾਂ ਹੁਣ ਇਹ ਧੂੜ ਉਡਾ ਰਹੇ ਨੇ ਅੱਜ ਕੱਲ ਲਾਲਜੀਤ ਸਿੰਘ ਭੁੱਲਰ। ਕੱਲ ਹੀ ਇਹਨਾਂ ਨੇ ਖੰਨੇ ਦੇ ਵਿੱਚ ਸ਼ਾਇਦ 100 ਕਿੱਲੇ ਦਾ ਕਬਜ਼ਾ ਲਿਆ, ਤੇ ਇਹ ਹੁਣ ਨਸੀਹਤ ਦੇ ਰਿਹਾ ਈਸੜੂ ਦੇ ਵਿੱਚ ਜਿਹੜਾ ਇਹਨਾਂ ਨੇ 100 ਕਿੱਲਾ ਜ਼ਮੀਨ ਵਾਹੀ ਹੈ, ਤੇ ਤੁਸੀਂ ਕੀਮਤ ਲਾ ਲਓ ਕਿੰਨੇ ਦੀ ਹੋਏਗੀ ਉੱਥੇ। ਹੁਣ ਇਹਨਾਂ ਨੇ ਕਿਹਾ ਕਿ ਕਬਜ਼ਾ ਧਾਰੀਆਂ ਦੀ ਹਮਾਇਤ ਨਾ ਕਰੋ। ਆਪਣੇ MLAs ਨੂੰ ਕਹਿ ਰਿਹਾ ਕਿ 10 ਨੂੰ ਖੁਸ਼ ਕਰਕੇ 500 ਨੂੰ ਨਾਰਾਜ਼ ਕਰਨ ਦਾ ਕੋਈ ਫਾਇਦਾ ਨਹੀਂ, ਕੋਈ ਤੁਕ ਨਹੀਂ ਹੈ। ਮਤਲਬ ਕਿ ਸਿੱਧਾ ਇੱਕ ਮੈਸੇਜ ਹੈ ਕਿ ਜਿਹੜੇ ਕਬਜ਼ਾ ਧਾਰਕ ਆ ਉਹਨਾਂ ਦੇ ਹੱਕ ਦੇ ਵਿੱਚ ਤੁਸੀਂ ਨਾ ਖਲੋਵੋ। ਇਸ ਤਰ੍ਹਾਂ ਜੇ ਕਰੋਗੇ ਤੇ ਫਿਰ ਬਹੁਤ ਗਲਤ ਹੋ ਜਾਏਗਾ ਜੀ, ਬਹੁਤ ਬਦਨਾਮੀ ਹੋਗੀ। ਇਹ ਗੱਲ ਲਾਲਜੀਤ ਸਿੰਘ ਭੁੱਲਰ ਦੀ ਮੈਨੂੰ ਲੱਗਦਾ ਕਿ ਰੂਹ ਤੋਂ ਆਈ ਲੱਗਦੀ ਆ, ਕਿਉਂਕਿ ਅਜਿਹਾ ਹੋ ਰਿਹਾ ਹੈ। ਜੇ ਅਜਿਹਾ ਹੋ ਰਿਹਾ ਤੇ ਤਦ ਹੀ ਕਹਿ ਰਹੇ ਆ ਨਾ ਮੰਤਰੀ ਸਾਹਿਬ। ਜੇ ਕਿਤੇ ਹੋਇਆ ਹੋਏਗਾ, ਕੋਈ ਸਿਫਾਰਿਸ਼ ਗਈ ਹੋਏਗੀ ਜਾਂ ਕੁਛ ਇਹਨਾਂ ਨੇ ਵੇਖਿਆ ਸੁਣਿਆ ਹੋਏਗਾ, ਤਦ ਹੀ ਜ਼ਿੰਮੇਵਾਰ ਵਿਅਕਤੀ ਨੇ। ਤੇ ਦੂਜੀ ਗੱਲ ਆ ਕਿ ਨਾਲ ਇਹਨਾਂ ਨੂੰ ਇਹ ਵੀ ਨਸੀਹਤ ਦੇਣੀ ਚਾਹੀਦੀ ਹੈ ਕਿ ਆਪਾਂ ਕਬਜ਼ੇ ਛਡਾ ਰਹੇ ਹਾਂ, ਕਬਜ਼ਾ ਕਰਨਾ ਨਹੀਂ ਹੈ। ਹਾਂਜੀ, ਕੋਈ ਕੋਠੀ ਤਾਂ ਰੌਲਾ ਪਵਾ ਦਿੰਦਾ, ਤੇ ਹੁਣ ਕੋਈ ਇਹਨਾਂ ਦਾ ਵਿਧਾਇਕ ਜਿਹੜਾ NRI ਦੀ ਜ਼ਮੀਨ ਉਹ ਵੀ ਬੀਬੀ ਹੈ, ਉਹ ਵੀ ਫਾਈਟ ਕਰ ਰਹੀ ਹੈ। ਉਹ ਕਹਿੰਦੀ ਹੈ ਕਿ ਸਾਡੀ ਜ਼ਮੀਨ ਜਿਹੜੀ ਹੈ ਉਹ ਨੱਪ ਲਈ ਗਈ ਹੈ।
ਹਾਂਜੀ ਹਾਂਜੀ ਸਾਡਾ 9 ਸੱਸ ਦਾ ਡਿਸਪਿਊਟ ਸੀ ਰਾਏਕੋਟ ਏਰੀਆ ਦੇ ਵਿੱਚ। ਤਾਂ ਗੱਲ ਇਹ ਆ ਕਿ ਨਸੀਹਤ ਇਹਨਾਂ ਦੀ ਠੀਕ ਹੈ, ਵਾਜਬ ਆ, ਤੇ ਮੈਸੇਜ ਵੀ ਇਹਨਾਂ ਦਾ ਕਰੜਾ ਹੈ ਕਿ ਭਾਈ 10 ਨੂੰ ਖੁਸ਼ ਕਰਦੇ ਕਰਦੇ ਅਸੀਂ 500 ਨੂੰ ਨਾਰਾਜ਼ ਨਹੀਂ ਕਰ ਸਕਦੇ। ਤੇ ਇਹ ਠੀਕ ਹੈ, ਮੈਸੇਜ ਕਰੜਾ ਹੈ। ਪਰ ਗੱਲ ਇਹ ਆ ਕਿ ਜਿੱਥੇ ਤੁਹਾਡੇ ਬੰਦੇ ਇਸ ਤਰ੍ਹਾਂ ਦੇ ਕਬਜ਼ੇ ਦੇ ਵਿੱਚ ਜਾਂਦੇ ਆ ਜਾਂ ਕਬਜ਼ਾ ਕਰਾਉਂਦੇ ਆ ਜਾਂ ਕਰਦੇ ਆ, ਤਾਂ ਤੁਹਾਨੂੰ ਖੁੱਲ ਕੇ ਬੋਲਣਾ ਚਾਹੀਦਾ, ਡਟਵਾਂ ਵਿਰੋਧ ਕਰਨਾ ਚਾਹੀਦਾ। ਇਹ ਦੂਜਾ ਤੀਜਾ ਮਸਲਾ ਹੋ ਗਿਆ ਜਿਹਦੇ ਵਿੱਚ ਡਾਇਰੈਕਟਲੀ ਤੁਹਾਡੇ ਬੰਦਿਆਂ ਦੀ ਇਨਵੋਲਵਮੈਂਟ ਜਿਹੜੀ ਆ ਉਹ ਸਾਹਮਣੇ ਆ ਰਹੀ ਆ। ਇਸ ਕਰਕੇ ਲਾਲਜੀਤ ਸਿੰਘ ਭੁੱਲਰ ਨੇ ਜੋ ਗੱਲ ਕਹੀ ਆ ਠੀਕ ਕਹੀ ਆ, ਪਰ ਇਸ ਗੱਲ ਤੇ ਇਹਨਾਂ ਦੇ ਦੂਜੇ ਵਿਧਾਇਕਾਂ ਨੂੰ ਅਮਲ ਕਰਨਾ ਚਾਹੀਦਾ ਕਿ ਤੁਸੀਂ ਹਮਾਇਤ ਛੱਡੋ, ਖੁਦ ਵੀ ਇਹੋ ਜਿਹਾ ਕੰਮ ਨਾ ਕਰੋ। ਇਹ ਬਦਨਾਮੀ ਬਹੁਤ ਹੋਣੀ ਹੈ। ਅੱਗੇ ਆਪਾਂ ਦੇਖਿਆ ਨਾ ਕਿ ਮਾਣੂਕੀ ਜੀ ਨੇ ਉਹ ਕੋਠੀ ਤੇ ਛੱਡ ਦਿੱਤੀ ਹੈ ਤੇ ਕੋਠੀ ਹਾਲੇ ਵੀ ਮਾਣੂਕੇ ਨੂੰ ਨਹੀਂ ਛੱਡ ਰਹੀ। ਇਸ ਕਰਕੇ ਇਹ ਚੀਜ਼ ਜਿਹੜੀ ਆ ਉਹ ਸੋਚ ਕੇ ਇਹਨਾਂ ਨੂੰ ਕਰਨੀ ਚਾਹੀਦੀ ਹੈ। ਬਹੁਤ ਨਤੀਜੇ ਇਹਦੇ ਮਾੜੇ ਨਿਕਲਦੇ ਨੇਗਾ। ਜੀ ਜੀ, ਅਗਲੀ ਖਬਰ ਦੇ ਵੱਲ ਵਧੀਆ ਮਿੰਟੂ ਜੀ, ਤੇ ਗੱਲ ਕਰੀਏ ਗੱਠਜੋੜ ਦੀ। ਕਹਿੰਦੇ ਅਕਾਲੀ ਭਾਜਪਾ ਗੱਠਜੋੜ ਜਿਹਨੂੰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਕਿ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਪਤੀ ਪਤਨੀ ਦਾ ਰਿਸ਼ਤਾ ਵੀ ਕਹਿ ਦਿੰਦੇ ਸੀ, ਇਹ ਦੁਬਾਰਾ ਹੋ ਸਕਦਾ ਹੈ? ਹਾਂਜੀ, ਤੁਹਾਡੇ ਕਹਿਣ ਦਾ ਮਤਲਬ ਕਿ ਡਾਈਵੋਰਸ ਤੋਂ ਬਾਅਦ ਫੇਰ ਇਕੱਠੇ ਹੋ ਸਕਦੇ ਨੇ। ਹਾਂਜੀ ਹਾਂਜੀ, ਜੇ ਪਤੀ ਪਤਨੀ ਦੇ ਰਿਸ਼ਤੇ ਨੂੰ ਤਸ਼ਬੀਹ ਦੇ ਕੇ ਆਪਾਂ ਕਹੀਏ, ਹਾਂਜੀ ਹਾਂਜੀ, ਦੇਖੋ 9 ਮਾਸ ਦਾ ਰਿਸ਼ਤਾ ਵੀ ਕਹਿੰਦੇ ਸਾਨੂੰ, ਤੇ ਕਈ ਵਾਰ 9 ਮਾਸ ਟੁੱਟ ਕੇ ਸੱਟ ਵੀ ਲੱਗ ਜਾਂਦੀ ਹੈ, ਫਿਰ ਜੁੜ ਜਾਂਦੇ ਆ। ਗੱਲ ਇਹ ਆ ਕਿ ਹੁਣ ਦੇਖੋ 2-3 ਚੀਜ਼ਾਂ ਨੇ ਇਹਦੇ ਵਿੱਚ। ਨੰਬਰ 1 ਕਿ ਪਿਛਲੇ ਦਿਨ ਹੀ ਅਮਿਤ ਸ਼ਾਹ ਆਏ ਸਨ, ਤਾਂ ਉਹਨਾਂ ਨੇ ਸਿਰਫ ਆਮ ਆਦਮੀ ਪਾਰਟੀ ਤੇ ਹੀ ਅਟੈਕ ਕੀਤਾ ਸੀਗਾ, ਨਾ ਕਾਂਗਰਸ ਨੂੰ ਕੁਝ ਕਿਹਾ ਤੇ ਨਾ ਅਕਾਲੀਆਂ ਨੂੰ। ਤਾਂ ਥੋੜਾ ਜਿਹਾ ਮੱਥਾ ਖੁਰਕਿਆ ਸੀਗਾ ਕਿ ਸ਼ਾਇਦ ਅਕਾਲੀਆਂ ਪ੍ਰਤੀ ਨਰਮ ਗੋਸ਼ਾ ਜਿਹੜਾ ਉਹ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਉਪਰੰਤ ਇਹਨਾਂ ਨੇ ਅਖਤਿਆਰ ਕੀਤਾ, ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਦੀ ਇਹ ਇੱਜ਼ਤ ਕਰਦੇ ਆ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਤੇ ਇੱਜ਼ਤ ਖੱਟਣੀ ਬਈ ਬਹੁਤ ਵੱਡੀ ਕਮਾਈ ਹੁੰਦੀ ਆ। ਦੂਜੇ ਪਾਸੇ ਕਿ ਇਹ ਤਾਂ ਚਲੋ ਇੱਜ਼ਤ ਖੱਟੀ ਹੈ ਇਹਨਾਂ ਨੇ ਕੌਮੀ ਪੱਧਰ ਤੇ ਉਹ ਕਰ ਗਏ, ਪਰ ਬਾਅਦ ਚ ਹੋਇਆ ਕੀ ਹੈ ਕਿ ਇੱਥੇ ਆਏ ਨੇ ਆਪਣੇ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ। ਡਿਫੈਂਸ ਮਿਨਿਸਟਰ ਆਏ, ਉਹਨਾਂ ਨੇ ਵੀ ਰੈਲੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਦੇਖੋ ਬੇਸ਼ੱਕ ਸਾਡਾ ਆਪਸ ਦੇ ਵਿੱਚ ਹੁਣ ਨਾਤਾ ਟੁੱਟ ਗਿਆ, ਪਰੰਤੂ ਹਾਲੇ ਵੀ ਸੰਭਾਵਨਾਵਾਂ ਬਰਕਰਾਰ ਨੇ। ਦੂਜੇ ਪਾਸੇ ਜੇ ਤੁਸੀਂ ਵੇਖੋਗੇ, ਇਹਨਾਂ ਦੇ ਜਿਹੜੇ ਹੇਠਲੇ ਲੀਡਰ ਨੇ, ਖਾਸ ਤੌਰ ਤੇ ਅਕਾਲੀਆਂ ਦੇ ਸ਼ਹਿਰਾਂ 'ਚ ਵਿਚਰਨ ਵਾਲੇ, ਉਹਨਾਂ ਨੂੰ ਵੀ ਉਮੀਦ ਹੈ ਕਿਤੇ ਨਾ ਕਿਤੇ। ਪ੍ਰਵੀਨ ਜੀ ਉਹ ਕਹਿੰਦੇ ਨੇ ਕਿ 2024 ਤੱਕ ਸਾਡਾ ਜਿਹੜਾ ਉਹ ਦੁਬਾਰਾ ਅਲਾਇੰਸ ਹੋ ਸਕਦਾ, ਗੱਠਜੋੜ 'ਚ ਜਿਹੜੀ ਇਹ ਤਰੇੜ ਪਈ ਆ ਉਹ ਭਰੀ ਜਾ ਸਕਦੀ ਆ। ਐਸਾ ਜੇ ਮੈਸੇਜ ਥੱਲੇ ਲੱਗਿਆ ਤਾਂ ਫਿਰ ਕੁਛ ਨਾ ਕੁਛ ਤਾਂ ਉੱਤੇ ਚੱਲ ਰਿਹਾ ਹੋਏਗਾ। ਤੇ ਸਭ ਤੋਂ ਵੱਡੀ ਗੱਲ ਜਿਹੜੀ ਹੈ ਡਿਫੈਂਸ ਮਿਨਿਸਟਰ ਦਾ ਕਹਿ ਦੇਣਾ, ਤੇ ਇੱਕ ਇਸ ਤੋਂ ਇਲਾਵਾ ਹੋਰ ਘਟਨਾ ਵਾਪਰੀ ਹੈ ਕੌਮੀ ਪੋਲਿਟਿਕਸ ਨੂੰ ਜੇ ਦੇਖੀਏ। ਚੰਦਰਬਾਬੂ ਨਾਇਡੂ ਨੇ ਵੀ ਪਿਛਲੇ ਦਿਨੀ ਸੰਕੇਤ ਦਿੱਤੇ ਆ ਕਿ ਉਹ ਬਈ ਐਨਡੀਏ ਦੇ ਵਿੱਚ ਵਾਪਸ ਪਰਤ ਰਹੇ ਨੇ, ਗੱਠਜੋੜ 'ਚ ਵਾਪਸ ਆ ਰਹੇ ਨੇ। ਤਾਂ ਜੇ ਚੰਦਰਬਾਬੂ ਨਾਇਡੂ ਵਾਪਸੀ ਕਰ ਸਕਦੇ ਤਾਂ ਅਕਾਲੀ ਕਿਉਂ ਨਹੀਂ? ਇਹ ਵੀ ਇੱਕ ਵੱਡਾ ਸਵਾਲ ਰਹੇਗਾ। ਦੂਸਰੇ ਪਾਸੇ ਅੱਜ ਅਜੀਤ ਅਖਬਾਰ ਜਿਹੜਾ ਕਿ ਇਸ ਵੇਲੇ ਕਹਿ ਲਓ ਕਿ ਪ੍ਰੋ ਅਕਾਲੀ ਅਖਬਾਰ ਆ, ਇਕਲੌਤਾ, ਚੈਨਲਾਂ ਨੂੰ ਛੱਡ ਦਿਓ, ਚੈਨਲ ਤੇ ਹੈਗੀ ਉਹਨਾਂ ਦੇ ਆਪਣੇ ਨੇ ਕਈ। ਤਾਂ ਗੱਲ ਇਹ ਹੈ ਕਿ ਪ੍ਰੋ ਅਕਾਲੀ ਅਖਬਾਰ ਨੇ ਅੱਜ ਇਸ ਗੱਲ ਦੀ ਇੱਕ ਸਟੋਰੀ ਲਾਈ ਹੈ ਜਿਹੜੀ ਕਿ ਪੰਜਾਬ ਵਾਲੇ ਸਫ਼ੇ ਤੇ ਲੱਗੀ ਹੋਈ ਆ, ਕੋਈ ਵੀ ਪੜ੍ਹ ਸਕਦਾ ਹੈ ਕਿ ਗੱਠਜੋੜ ਹੋ ਸਕਦਾ। ਪਰ ਮੇਰਾ ਮੰਨਣਾ ਇਹ ਆ ਕਿ ਗੱਠਜੋੜ ਹੋ ਸਕਦਾ, ਦੋਵਾਂ ਦੀ ਜ਼ਰੂਰਤ ਹੋਵੇ, ਪਰੰਤੂ ਇਹਦੇ ਵਿੱਚ ਹੁਣ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਕੁਛ ਨਹੀਂ ਲਏਗੀ ਜਿਹੜਾ ਕੁਛ ਅੱਗੇ ਛੱਡ ਦਿੰਦੇ ਸੀ ਬਚਿਆ ਖੁਚਿਆ। ਐਤਕੀ ਜਿੱਦਾਂ 13 ਜੇ ਸੀਟਾਂ ਨੇ ਤਾਂ 7-6 ਹੋ ਸਕਦੀਆਂ, ਹੱਦ 8-5 ਹੋ ਸਕਦੀਆਂ, 10-3 ਨਹੀਂ ਹੋਣਗੀਆਂ। ਇਹ ਸਾਫ਼ ਹੈ, ਸਪਸ਼ਟ ਹੈ। ਕਿਉਂਕਿ ਅਕਾਲੀਆਂ ਦਾ ਹੁਣ ਤੱਕ ਨੁਕਸਾਨ ਹੋਇਆ ਤੇ ਭਾਜਪਾ ਨੇ ਜਿੰਨਾ ਵੀ ਕੀਤਾ ਉਹਦਾ ਥੋੜਾ ਬਹੁਤਾ ਫਾਇਦਾ ਹੀ ਹੋਇਆ। ਤੇ ਇਸ ਕਰਕੇ ਜੇ ਮੰਨ ਲਓ ਗੱਠਜੋੜ ਹੁੰਦਾ ਇਨ ਫਿਊਚਰ, ਸਿਆਸਤ ਸੰਭਾਵਨਾਵਾਂ ਦੇ ਹੀ ਜੋੜ ਤੋੜਿਆ, ਜੇ ਮੰਨ ਲਓ ਐਸਾ ਹੁੰਦਾ ਤਾਂ ਮੇਰੇ ਖਿਆਲ ਦੇ ਨਾਲ ਉਹਦੇ ਵਿੱਚ ਅਕਾਲੀਆਂ ਦਾ ਰੋਲ ਜਿਹੜਾ ਹੈ ਉਹ ਥੋੜਾ ਜਿਹਾ ਸੁੰਗੜੇਗਾ ਤੇ ਭਾਜਪਾ ਦਾ ਰੋਲ ਉਸ ਅਲਾਇੰਸ ਦੇ ਵਿੱਚ ਵਧੇਗਾ। ਮਿੰਟੂ ਜੀ ਬਿਲਕੁਲ ਜਿਵੇਂ ਤੁਸੀਂ ਕਿਹਾ ਨਾ, ਇਹ ਗਜੇਂਦਰ ਸਿੰਘ ਸ਼ੇਖਾਵਤ ਜਿਹੜੇ ਕਿ ਅੱਜ ਕੱਲ੍ਹ ਪਤਾ ਨਹੀਂ ਪੰਜਾਬ ਦੇ ਇੰਚਾਰਜ ਹੈਗੇ ਆ ਭਾਜਪਾ ਦੇ ਜਾਂ ਨਹੀਂ, ਉਹਨਾਂ ਨੇ ਬਹੁਤ ਪਹਿਲਾਂ ਇਹ ਬਿਆਨ ਦਿੱਤਾ ਸੀਗਾ। ਉਹ ਕਹਿੰਦੇ ਹੁਣ ਪੰਜਾਬ ਦੇ ਵਿੱਚ ਭਾਜਪਾ ਛੋਟੇ ਭਰਾ ਵਾਲੇ ਰੋਲ 'ਚ ਨਹੀਂ ਕੰਮ ਕਰੂਗੀ।
ਜੀ ਹਾਂ ਨਹੀਂ, ਇਹਨਾਂ ਦੇ ਸਥਾਨਕ ਪੱਧਰ ਤੇ ਲੀਡਰ ਵੀ ਇਹ ਗੱਲ ਕਹਿੰਦੇ ਨੇ, ਹਾਂਜੀ ਜਿਹੜੇ ਇੱਥੋਂ ਦੇ ਪੁਰਾਣੇ ਲੀਡਰ ਨੇ ਉਹ ਵੀ ਕਹਿ ਦਿੰਦੇ ਆ ਕਿ ਭਾਈ ਭਾਜਪਾ ਹੁਣ ਛੋਟਾ ਭਰਾ ਨਹੀਂ, ਭਾਜਪਾ ਹੁਣ ਵੱਡਾ ਹੈ। ਵੱਡਾ ਭਰਾ ਜੀ। ਅਧਿਆਪਕਾਂ ਦੀ ਗੱਲ ਕਰੀਏ ਮਿੰਟੂ ਜੀ, ਠੇਕਾ ਆਧਾਰਿਤ ਜਿਹੜੇ ਅਧਿਆਪਕ ਨੇ ਉਹਨਾਂ ਵਿੱਚ ਕਿਤੇ ਖੁਸ਼ੀ ਤੇ ਕਿਤੇ ਨਾਰਾਜ਼ਗੀ, ਕਾਰਨ ਕੀ ਹੈ ਜੀ? ਦੇਖੋ, ਇਹਨਾਂ ਨੇ ਕੱਲ ਐਲਾਨ ਕੀਤਾ ਸੀਗਾ ਤਨਖਾਹਾਂ ਵਧਾਉਣ ਦਾ, ਤਾਂ ਉਹਦੇ ਵਿੱਚ ਜਿਹੜੇ BA ਪਾਸ ਸਿੱਖਿਆ ਪ੍ਰੋਵਾਈਡਰ ਸਨ, ਐਸੋਸੀਏਟ ਟੀਚਰ, ਜਿਨ੍ਹਾਂ ਨੂੰ ਪਹਿਲਾਂ 9500 ਮਿਲਦਾ ਸੀ, ਉਹਨਾਂ ਨੂੰ 20,500 ਤਨਖਾਹ ਕਰ ਦਿੱਤੀ। ETT ਤੇ NTT ਯੋਗਤਾ ਵਾਲੇ ਜਿਹੜੇ 10,500 ਦੇ ਕਰੀਬ ਲੈਂਦੇ ਸੀ, ਉਹਨਾਂ ਨੂੰ 22,000 ਕਰ ਦਿੱਤਾ। BA ਤੇ MA BEd ਡਿਗਰੀਆਂ ਵਾਲੇ ਜਿਹੜੇ ਸੀ ਉਹ 11,000 ਦੀ ਥਾਂ ਤੇ 23,000 ਤੱਕ ਆ ਗਏ। ਤੇ ਜਿਹੜੇ IEV ਵਲੰਟੀਅਰ ਹੁੰਦੇ ਆ, ਉਹਨਾਂ ਨੂੰ 5500 ਦੀ ਥਾਂ ਤੇ ਇਹਨਾਂ ਨੇ ਕਿਹਾ ਸੀਗਾ ਕਿ 15,000 ਰੁਪਇਆ ਦੇਵਾਂਗੇ। ਪਹਿਲਾਂ ਤਾਂ ਇੱਥੇ ਖੜ ਕੇ ਖਲੋ ਕੇ ਵੇਖਣ ਦੀ ਜ਼ਰੂਰਤ ਹੈ ਕਿ BA ਪਾਸ ਸਿੱਖਿਆ ਪ੍ਰੋਵਾਈਡਰ ਸਿਰਫ 9500 ਤੇ ਕੰਮ ਕਰ ਰਹੇ ਸਨ। ETT ਤੇ NTT ਯੋਗਤਾ ਵਾਲੇ ਉਹ ਸਿਰਫ 10,250 ਤੇ ਕੰਮ ਕਰ ਰਹੇ ਸਨ। ਵੇਖੋ, BA ਤੇ MA BEd ਡਿਗਰੀਆਂ ਬੋਲਦਿਆਂ 2 ਸੈਕਿੰਡ ਲੱਗ ਜਾਂਦੇ ਆ। 11,000 ਹਿਸਾਬ ਲਾ ਲਓ। ਆ ਜਿਹੜੇ IEV ਵਲੰਟੀਅਰ ਹੈ ਉਹ 5500 ਮਹਿਜ਼, ਸਿੱਖਿਆ ਵਲੰਟੀਅਰ 3500 ਤੇ, ਹੁਣ ਉਹਨਾਂ ਨੂੰ 15,000। ਤਾਂ ਏਦਾਂ ਮਤਲਬ ਕਿ EGS 6,000 ਲੈ ਰਹੇ ਸੀਗੇ, ਤੇ ਫਿਰ ਜੇ STR ਦੇਖੋਗੇ 18,000 ਇਹਨਾਂ ਨੂੰ ਕਹਿੰਦੇ ਕਿ ਅਸੀਂ 6,000 ਦੀ ਜਗ੍ਹਾ ਤੇ ਦੇਵਾਂਗੇ। ਰੌਲਾ ਇਹ ਹੈ ਪ੍ਰਵੀਨ ਜੀ ਕਿ ਇਹਨਾਂ ਨੇ ਚਲੋ ਤਨਖਾਹਾਂ ਵਧਾ ਦਿੱਤੀਆਂ, ਪਰ ਜੋ ਇਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਰੈਗੂਲਰ ਕਰਾਂਗੇ, ਜੋ ਉਹ ਰੈਗੂਲਰ ਇਹਨਾਂ ਨੇ ਕਰਨ ਦੀ ਨੀਤੀ ਲਿਆਂਦੀ ਸੀ, ਰੈਗੂਲਾਈਜੇਸ਼ਨ ਜੋ ਆਖਿਆ ਸੀਗਾ ਕਿ ਅਸੀਂ ਕਰਾਂਗੇ, ਉਹ ਤਾਂ ਫਿਰ ਢੁਕਵੇਂ ਰੂਪ ਦੇ ਵਿੱਚ ਨਹੀਂ ਨਾ ਹੋਇਆ। ਕਿਉਂ? ਕਿਉਂਕਿ ਤਨਖਾਹ ਵੀ ਕੋਈ ਵੱਡੀ ਨਹੀਂ ਹੋ ਗਈ ਇਹਨਾਂ ਦੀ, 3 ਡਿਗਰੀਆਂ ਵਾਲਾ 23,500 ਰੁਪਇਆ। ਪਰ ਸਭ ਤੋਂ ਵੱਡੀ ਗੱਲ, ਚਲੋ ਉਹ ਕਹਿੰਦੇ ਹੁੰਦੇ ਆ ਨਾ ਕਿ ਭੱਜਦੇ ਭੂਤ ਦੀ ਲੰਗੂਟੀ ਸਹੀ, ਕਿ ਕੁਛ ਤੇ ਸਰਕਾਰ ਨੇ ਦਿੱਤਾ, ਚਲੋ ਇਹ ਸਹੀ ਹੈ। ਤਾਂ ਕਿਤੇ ਖੁਸ਼ੀ ਵੀ ਹੈ ਇਸ ਗੱਲ ਦੀ ਕਿ ਸਰਕਾਰ ਨੇ ਚਲੋ ਘੱਟੋ ਘੱਟ ਤਨਖਾਹਾਂ ਤੇ ਵਾਧਾ ਕਰ ਦਿੱਤਾ ਹੈ, ਗੁਜ਼ਾਰਾ ਤੇ ਹੋਊਗਾ। ਪਰ ਦੂਸਰੇ ਪਾਸੇ ਕੁਛ ਨਾਰਾਜ਼ਗੀ ਅਧਿਆਪਕ ਜਥੇਬੰਦੀਆਂ 'ਚ ਇਸ ਗੱਲ ਨੂੰ ਲੈ ਕੇ ਆ ਕਿ ਨਾ ਕੋਈ ਸਫ਼ਰ ਭੱਤਾ, ਨਾ ਕੋਈ ਮੋਬਾਈਲ ਭੱਤਾ, ਨਾ ਕੋਈ ਮਹਿੰਗਾਈ ਭੱਤਾ, ਨਾ ਕੋਈ ਪੈਨਸ਼ਨ ਦੀ ਖਬਰ, ਨਾ ਲੈਣਾ ਨਾ ਦੇਣਾ। ਤਾਂ ਕੈਸੀ ਤੁਹਾਡੀ ਰੈਗੂਲਰ ਨੀਤੀ ਹੈ ਬਾਈ, ਰੈਗੂਲਰ ਕਰਨ ਦੀ? ਤੇ ਉਦਾਂ ਤੁਸੀਂ ਕਹਿੰਦੇ ਕਿ ਕੱਚਾ ਕੋਈ ਰਹਿਣ ਨਹੀਂ ਦੇਣਾ, ਨਾ ਕੱਚਾ ਘਰ ਰਹਿਣ ਦੇਣਾ ਤੇ ਨਾ ਕੱਚਾ ਮੁਲਾਜ਼ਮ ਰਹਿਣ ਦੇਣਾ। ਵੀ ਇੱਕ ਪਾਸੇ ਤਾਂ ਤੁਹਾਡਾ ਨਾਰਾ ਹੈ, ਦੂਸਰੇ ਪਾਸੇ ਤੁਸੀਂ ਇਸ ਤਰ੍ਹਾਂ ਦੇ ਠੇਕੇਦਾਰੀ ਵਾਲੇ ਸਿਸਟਮ ਨੂੰ, ਠੇਕੇਦਾਰੀ ਪ੍ਰਬੰਧ ਨੂੰ ਤਨਖਾਹਾਂ ਵਧਾਉਣ ਦੀ ਆੜ ਦੇ ਵਿੱਚ ਪੱਕੇ ਤੌਰ ਤੇ ਸਰਕਾਰ 'ਚ ਫਿੱਟ ਕਰ ਰਹੇ ਹੋ। ਤੇ ਇਸ ਕਰਕੇ ਸਵਾਲ ਵੀ ਕਈ ਨੇ ਤੇ ਮਾਹੌਲ ਵੀ ਦੋ ਕਿਸਮ ਦਾ। ਕਿਤੇ ਇਹਦੇ ਤੇ ਲੱਡੂ ਵੀ ਖਾਏ ਜਾ ਰਹੇ ਆ ਤੇ ਖਵਾਏ ਜਾ ਰਹੇ ਆ, ਤਾਂ ਕਿਤੇ ਕਹਿ ਲਓ ਕਿ ਮਨ ਦੇ ਵਿੱਚ ਕੁੜੱਤਣ ਆ ਕਿ ਸਰਕਾਰ ਨੇ ਸਾਡੇ ਨਾਲ ਵਾਅਦਾ ਜਿਹੜਾ ਵਫਾ ਨਹੀਂ ਕੀਤਾ, ਸਾਨੂੰ ਵੀ ਪੱਕੇ ਕਰਨਾ ਚਾਹੀਦਾ ਸੀ। ਮਤਲਬ ਕਿ ਰੈਗੂਲਰ ਮੁਲਾਜ਼ਮ ਦੇ ਬਰਾਬਰ ਤਨਖਾਹ ਮਿਲਣੀ ਚਾਹੀਦੀ ਸੀ, ਜੋ ਉਹਨੂੰ ਭੱਤੇ ਮਿਲਦੇ ਸੀ ਬਰੋਬਰ ਉਹਦੇ ਉਹ ਦਿੱਤੇ ਜਾਣੇ ਚਾਹੀਦੇ ਸੀ। ਜੀ ਮਿੰਟੂ ਜੀ, ਸੁਣਦੇ ਆ ਕਿਸੇ ਵੱਡੇ ਪੁਲਿਸ ਅਫਸਰ ਦੇ ਮਗਰ ਵਿਜੀਲੈਂਸ ਪਈ ਹੋਈ ਹੈ ਜੀ? ਦੇਖੋ, ਵਿਜੀਲੈਂਸ ਤੇ ਹੁਣ ਗੱਲ ਇਹ ਕਿ ਕਾਂਗਰਸੀਆਂ ਨੂੰ ਤੇ ਸਾਰਾ ਕੁਝ ਝਾੜ ਝੰਬ ਕੇ ਦੇਖ ਚੁੱਕੀ ਹੈ, ਤੇ ਕਹਿੰਦੇ ਹੋਣੇ ਕਿ ਹੁਣ ਲੱਗੋ ਇਹਨਾਂ ਦੇ ਮਗਰ ਦੋ ਹੀ ਨੇ, ਜਾਂ ਕਾਂਗਰਸੀ ਤੇ ਜਾਂ ਪੁਲਿਸ ਵਾਲੇ। ਤਾਂ ਦੇਖੋ ਗੱਲ ਕੀ ਹੈ ਕਿ ਦੱਸਦੇ ਆ ਕਿ ਪੰਜਾਬ ਦੇ ਇੱਕ ਵੱਡੇ ਸੀਨੀਅਰ IPS ਅਧਿਕਾਰੀ ਦੇ ਖਿਲਾਫ ਕਾਰਵਾਈ ਹੋਣ ਜਾ ਰਹੀ ਹੈ। ਠੀਕ ਹੈ। ਪੰਜਾਬ ਦਾ ਜਿਹੜਾ ਇਹ ਸੀਨੀਅਰ IPS ਅਧਿਕਾਰੀ ਹੈ, DIG ਦਾ ਰੈਂਕ ਦਾ ਅਫਸਰ ਹੈ। ਇਹ ਗੱਲ ਕੋਈ ਮੈਨੂੰ ਲੱਗਦਾ ਕਿ ਕੋਈ ਡੀਕੋਡ ਕਰਨਾ ਕੋਈ ਔਖਾ ਨਹੀਂ। ਤੁਹਾਨੂੰ ਯਾਦ ਹੋਏਗਾ ਪਿੱਛੇ ਜੇ ਰੌਲਾ ਪਿਆ ਸੀ ਰਿਸ਼ਵਤ ਕਾਂਡ ਦਾ ਬਹੁਤ ਜ਼ਿਆਦਾ, ਤੇ ਉਹਦੇ 'ਚ ਉਹ DIG ਦਾ ਮਾਮਲਾ ਜਿਹੜਾ ਉਛਲਿਆ ਸੀਗਾ। ਮੁੰਡਾ ਕੁੰਡਾ ਜਿਹਾ ਹੈਗਾ, ਉਹ ED ਤੇ ਸ਼ਾਇਦ ਉਹਦਾ ਨਾਂ ਪੈਂਦਾ, ਜੇ ਮੈਂ ਨਹੀਂ ਭੁੱਲਦਾ। ਤੇ ਇਹ ਐਵੇਂ ਹੁਣ ਪਰਦੇ ਜੇ ਰੱਖੀ ਜਾਂਦੇ ਆ। ਚਲੋ ਖੈਰ, ਇਹ ਖਬਰ ਲੱਗ ਗਈ ਸੀ, ਅੱਜ ਟ੍ਰਿਬਿਊਨ ਤੇ ਵੀ ਲੱਗੀ ਹੈ, ਹੁਣ ਵੈਬ ਚੈਨਲਾਂ ਨੇ ਵੀ ਤੋੜ ਰੱਖੀ ਹੈ ਕਿ ਕਾਰਵਾਈ ਹੋਏਗੀ। ਤੇ ਕਾਰਵਾਈ ਇੰਨੀ ਦੇਰ ਨਾਲ ਕਿਉਂ? ਕਿਉਂਕਿ ਰਿਸ਼ਵਤ ਕਾਂਡ ਤੇ ਕਈ ਮਹੀਨੇ ਪਹਿਲਾਂ ਦਾ ਉਭਰਿਆ ਹੋਇਆ ਹੈ, ਉਹਦੇ 'ਚ ਸਿੱਧੀ ਉਹਦੇ ਵੱਲ ਉਂਗਲ ਜਾਂਦੀ ਸੀ, ਆਫੀਸਰ ਵੱਲ। ਔਰ ਇਹ ਆਫੀਸਰ ਅੱਗੇ ਵੀ 1-2 ਮੌਕਿਆਂ ਤੇ ਬਚਿਆ। ਹੁਣ ਕਿਉਂਕਿ ਮੌਸਮ ਬਦਲੇ ਹੋਏ ਨੇ ਸਿਆਸਤ ਦੇ, ਤੇ ਲੱਗਦਾ ਆ ਕਿ ਇਹਦੀ ਹੁਣ ਰਾਸ਼ੀ ਜਿਹੜੀ ਆ ਬਦਲ ਲਵਾ ਲਈ ਆ, ਤਾਂ ਇਹ ਅਫਸਰ ਅੱਗੇ 1-2 ਵਾਰੀ ਇਹੋ ਜਿਹੇ ਕਾਂਡਾਂ ਦੇ ਵਿੱਚੋਂ ਬਚਿਆ। ਤਾਂ ਹੁਣ ਕਹਿੰਦੇ ਆ ਕਿ ਵਿਜੀਲੈਂਸ ਕਹਿੰਦੀ ਆ ਕਿ
ਚੱਲ ਚੱਲ ਤੇਰੇ ਪਿੱਛੇ ਪਿੱਛੇ ਆ ਗਈ ਮੈਂ। ਜੀ ਮੁੱਖ ਮੰਤਰੀ ਨੂੰ ਮਿਲਣ ਜਾਂਦੇ ਸੀਗੇ ਮਿੰਟੂ ਜੀ ਨੇਤਰਹੀਣ, ਤੇ ਉਹਨਾਂ ਨਾਲ ਧੱਕਾ ਮੁੱਕੀ ਹੋਈ ਹੈ ਜੀ। ਹਾਂ ਦੇਖੋ, ਇਹ ਵੀ ਇੱਕ ਬੜੀ ਤਰਾਸਦੀ ਆ ਕਿ ਜਿਹੜੇ ਲੋਕ ਕਹਿੰਦੇ ਸਨ ਕੋਈ ਟੈਂਕੀਆਂ ਤੇ ਨਹੀਂ ਚੜੇਗਾ, ਕੋਈ ਸੜਕਾਂ ਤੇ ਨਹੀਂ ਰੜੇਗਾ, ਸਾਰਿਆਂ ਨੂੰ ਏਦਾਂ ਕਰ ਦੇਂਗੇ ਏਦਾਂ ਕਰ ਦੇਂਗੇ, ਤਾਂ ਹੁਣ ਕੀ ਹੋ ਰਿਹਾ ਤੁਹਾਡੇ ਸਾਹਮਣੇ ਹੀ ਹੈ। ਇਹ ਜਿਹੜੇ ਅਪਾਹਜ ਕਹਿ ਲਓ, ਜਿਨ੍ਹਾਂ ਦਾ ਇੱਕ ਕੋਟਾ ਹੁੰਦਾ, ਨੇਤਰਹੀਣ ਸੇਵਕ ਸਮਾਜ ਦੇ ਮੈਂਬਰ ਸੀਗੇ ਇਹ, ਨੈਸ਼ਨਲ ਫੈਡਰੇਸ਼ਨ ਆਫ ਦਾ ਬਲਾਈਂਡ, ਇਹ ਮਤਲਬ ਕਿ ਗਏ ਸੀਗੇ ਆਪਣਾ ਮੰਗ ਪੱਤਰ ਦੇਣ ਵਾਸਤੇ, ਤਾਂ ਸੀਐਮ ਰਿਹਾਇਸ਼ ਤੇ ਪਹੁੰਚੇ ਸੀਗੇ ਸੰਗਰੂਰ, ਮਿਲਦੇ ਲਈ ਸਮਾਂ ਨਹੀਂ ਦਿੱਤਾ ਗਿਆ, ਉਲਟਾ ਪੁਲਿਸ ਨੇ ਧੱਕੇ ਮਾਰੇ ਆ, ਧੱਕੇ ਮਾਰੇ ਆ। ਤੇ ਜਿਹੜੇ ਅਪਾਹਜ ਲੋਕਾਂ ਤੇ ਕੋਈ ਤਰਸ ਨਹੀਂ ਕਰ ਰਹੇ, ਤਰਸ ਵੈਸੇ ਕਾਹਦਾ, ਉਹ ਹੱਕ ਲੈਣ ਆਇਆ, ਹੱਕ ਦੇਣਾ ਚਾਹੀਦਾ ਆ, ਪਰ ਉਹ ਉਹਨਾਂ ਨੂੰ ਧੱਕਾ ਮੁੱਕੀ ਕਰਕੇ ਤੇ ਖਦੇੜ ਰਹੇ ਆ। ਇਹ ਅੱਜ ਕੁਛ ਅਖਬਾਰਾਂ ਨੇ, ਕੁਛ ਜ਼ਿੰਦਾ ਅਖਬਾਰਾਂ ਨੇ ਫੋਟੋਆਂ ਵੀ ਛਾਪੀਆਂ ਨੇ, ਦੂਜੀਆਂ ਅਖਬਾਰਾਂ ਦੇ ਨਹੀਂ। ਤਾਂ ਗੱਲ ਇਹ ਆ ਕਿ ਦੇਖੋ ਇਹਨਾਂ ਦੀ ਮੰਗ ਕੀ ਆ, ਮੰਗ ਇਹੋ ਆ ਕਿ ਜਿਹੜਾ ਨੌਕਰੀਆਂ ਦਾ ਬੈਕਲੌਗ ਹੁੰਦਾ ਕਿ ਸਾਡਾ ਉਹ ਭਰੋ, ਇਹਨਾਂ ਦਾ ਕੋਟਾ ਹੈ ਨਾ ਜੀ ਜੀ, ਕਿ ਤੁਸੀਂ ਉਹ ਬੈਕਲੌਗ ਭਰ ਦਿਓ। ਇਹ ਦੱਸੋ ਕਿੰਨੀ ਕੁ ਨਜਾਇਜ਼ ਮੰਗਿਆ ਵੀ, ਕਿੰਨੀ ਕੁ ਨਜਾਇਜ਼ ਮੰਗਿਆ। ਅੱਛਾ, ਸੀਐਮ ਸਾਹਿਬ ਹਰੇਕ ਥਾਂ ਤੇ ਨਹੀਂ ਪਹੁੰਚ ਸਕਦੇ, ਆਪਾਂ ਨੂੰ ਵੀ ਪਤਾ ਹੈ। ਇਹਨਾਂ ਦੀ ਰਿਹਾਇਸ਼ ਤੇ ਕੋਈ OSD ਕੋਈ ਹੋਏਗਾ, ਇਹਨਾਂ ਦਾ ਆਪਣਾ ਕੋਈ ਬੰਦਾ, ਕੋਈ ਇਲਾਕਾ ਇੰਚਾਰਜ, ਕੋਈ ਹਲਕਾ ਇੰਚਾਰਜ, ਕੋਈ ਤੇ ਹੋਏਗਾ, ਉਹ ਜਾ ਕੇ ਗੱਲ ਸੁਣ ਸਕਦਾ ਕਿ ਹਾਂ ਬਈ ਤੁਹਾਡੀ ਮੰਗ ਅਸੀਂ ਪਹੁੰਚਾ ਦਿੰਦੇ ਚੀਫ ਮਿਨਿਸਟਰ ਤੱਕ, ਤੇ ਚੀਫ ਮਿਨਿਸਟਰ ਐਲਾਨ ਕਰ ਦੇ। ਇਹ ਪਿਛਲੀ ਸਰਕਾਰ 'ਚ ਵੀ ਵਿਚਾਰੇ ਇਸੇ ਤਰ੍ਹਾਂ ਜਲੀਲ ਹੁੰਦੇ ਰਹੇ, ਇਹ ਹੁਣ ਵੀ ਸਰਕਾਰ ਜੇ ਜਲੀਲ ਕਰੇਗੀ ਤੇ ਫਿਰ ਬਹੁਤ ਮਾੜੀ ਗੱਲ ਹੈ ਭਾਈ, ਮਾੜੀ ਗੱਲ ਹੈ। ਤੇ ਇਹ ਤਾਂ ਹੁਣ ਆਪਾਂ ਦੇਖਦੇ ਪਏ ਆ ਨਾ ਕਿ ਕੀ ਚੱਲਿਆ ਪੰਜਾਬ ਦੇ ਵਿੱਚ, ਕਿ ਇਹਨਾਂ ਦਾ ਬੈਕਲੌਗ ਪੂਰਾ ਨਹੀਂ ਹੋ ਰਿਹਾ, ਜਦ ਕਿ ਫਰਜ਼ੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ ਹੋਈਆਂ ਨੇ ਆਂਗੀਨਾਂ, ਆਂਗੀਨਾਂ ਦੇ ਕੋਟੇ ਦੇ ਵਿੱਚ ਰਿਸ਼ਟ ਪੁਸ਼ਟ ਬੰਦੇ ਜਿਹੜੇ ਉਹ ਬੜੇ ਪਏ ਨੇ। ਸੋ ਇਸ ਕਰਕੇ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ। ਇੰਨੀ ਬੇਦਰਦੀ, ਇੰਨੀ ਬੇਕਿਰਕੀ ਨਹੀਂ ਵਿਖਾਉਣੀ ਚਾਹੀਦੀ, ਤਾਂ ਨੇਤਰਹੀਣਾਂ ਦੀ ਗੱਲ ਜਿਹੜੀ ਆ ਸੁਣਨੀ ਚਾਹੀਦੀ ਆ, ਤਾਂ ਕਿ ਉਹਨਾਂ ਨੂੰ ਇਸ ਤਰ੍ਹਾਂ ਸੜਕਾਂ ਤੇ ਆ ਕੇ ਧੱਕੇ ਮੁੱਕੀ ਜਾਂ ਜ਼ਲਾਲਤ ਦਾ ਸ਼ਿਕਾਰ ਨਾ ਹੋਣਾ ਪਵੇ। ਜੀ, ਤੇ ਮਿੰਟੂ ਜੀ ਜਾਂਦੇ ਜਾਂਦੇ ਆਪਾਂ ਗੱਲ ਕਰੀਏ ਅਮਿਤ ਮਾਲਵੀਆ, ਜਿਹੜਾ ਕਿ ਕਈ ਵਾਰੀ ਭਵਿੱਖਬਾਣੀਆਂ ਵੀ ਕਰ ਦਿੰਦਾ, BJP IT ਸੈੱਲ ਦਾ ਮੁਖੀ ਹੈ, ਇਹਦੇ ਖਿਲਾਫ FIR ਦਰਜ ਹੋ ਗਈ ਹੈ। ਇਹਨੇ ਇੱਕ ਟਵੀਟ ਕੀਤਾ ਸੀਗਾ, IT ਸੈੱਲ ਦਾ ਹਾਲੇ ਵੀ ਹੈਡ ਹੀ ਹੈ ਇਹ। ਇਹਨੇ ਲਿਖਿਆ ਸੀ ਰਾਹੁਲ ਗਾਂਧੀ ਖਤਰਨਾਕ ਹੈ ਅਤੇ ਅੰਦਰੂਨੀ ਸੂਤਰਾਂ ਦਾ ਖੇਲ ਖੇਡ ਰਿਹਾ ਹੈ। ਉਹਨਾਂ ਤੋਂ ਜ਼ਿਆਦਾ ਖਤਰਨਾਕ ਸੈਮ ਪੀ ਵਰਗੇ ਲੋਕ ਹੈ ਜੋ ਭਾਰਤ ਦੇ ਖਿਲਾਫ ਕੱਟੜਤਾ ਫੈਲਾ ਰਹੇ ਹਨ। ਠੀਕ ਹੈ, ਇਹ ਲੋਕ ਵਿਦੇਸ਼ਾਂ 'ਚ PM ਮੋਦੀ ਨੂੰ ਬਦਨਾਮ ਕਰਨ 'ਚ ਕੋਈ ਕਸਰ ਨਹੀਂ ਛੱਡ ਰਿਹਾ। ਅਮਿਤ ਮਾਲਵੀਆ ਦਾ ਇਹ ਜਿਹੜਾ ਟਵੀਟ ਸੀਗਾ, ਇਹਦੇ ਤੇ ਯਾਨੀ ਇਤਰਾਜ਼ ਜਤਾਇਆ ਕਾਂਗਰਸ ਨੇ, ਫਿਰ ਸ਼ਿਕਾਇਤ ਦਰਜ ਹੋ ਗਈ। ਕਰਨਾਟਕ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸਰਕਾਰ ਇਹਨਾਂ ਦੀ ਚੱਲ ਰਹੀ ਆ, ਤਾਂ ਇਹ ਸ਼ਿਕਾਇਤ ਜਿਹੜੀ ਆ ਉਹ ਦਰਜ ਹੋਈ ਆ। ਇਹਦੇ ਤੇ ਵੈਸੇ ਅੱਗੇ ਵੀ ਸ਼ਿਕਾਇਤਾਂ ਦਰਜ ਹੋਈਆਂ ਨੇ, ਤਾਂ ਕਹਿਣ ਦਾ ਮਤਲਬ ਇਹ ਹੈ ਕਿ ਕੁਛ ਤਾਂ ਕੋਡ ਜੇ ਮੈਨੂੰ ਲੱਭਣੇ ਪੈਣੇ ਆ ਬਾਅਦ ਦੇ ਵਿੱਚ ਕੀ ਹੈ ਕਹਿ ਰਿਹਾ ਸੈਮ ਪੀ, ਕਿਉਂਕਿ ਅੱਗੇ ਓਬਾਮਾ ਦਾ ਵੀ ਇੱਕ ਬਿਆਨ ਆਇਆ, ਉਹਦੇ ਤੇ ਵੀ ਇੱਥੇ ਬਹੁਤ ਜ਼ਿਆਦਾ ਹੱਲਾ ਹੋਇਆ। ਇੱਕ ਪੱਤਰਕਾਰ ਨੇ ਮੋਦੀ ਨੂੰ ਸਵਾਲ ਕੀਤਾ ਸੀ, ਉਹਨੂੰ ਵੀ ਟ੍ਰੋਲਿੰਗ ਕੀਤਾ ਜਾ ਰਿਹਾ, ਟ੍ਰੋਲ ਕੀਤਾ ਜਾ ਰਿਹਾ। ਹੁਣ ਦੇਖੋ ਰਾਹੁਲ ਗਾਂਧੀ ਉੱਥੇ ਜਾ ਕੇ ਇੱਥੇ ਬੋਲਦਾ ਤਾਂ ਡੈਫਾਮੇਸ਼ਨ ਪੈ ਜਾਂਦੀ, ਉੱਥੇ ਜਾ ਕੇ ਬੋਲ ਕੇ ਆਇਆ ਤੇ ਮਗਰ ਪੈ ਗਏ ਕਿ ਵਿਦੇਸ਼ਾਂ 'ਚ ਛਵੀ ਖਰਾਬ ਹੁੰਦੀ ਹੈ। ਕਮਾਲ ਦੀ ਗੱਲ ਹੈ ਕਿ ਭਾਈ ਜਦੋਂ ਤੁਹਾਡੇ ਲੀਡਰ ਜਾ ਕੇ ਪੁੱਠੀਆਂ ਸਿੱਧੀਆਂ ਗੱਲਾਂ ਕਰ ਦਿੰਦੇ ਨੇ, ਫਿਰ ਤੇ ਇਹ ਗੱਲਾਂ ਜਿਹੜੀਆਂ ਨੇ ਉਹ ਸੋਚਣੀਆਂ ਚਾਹੀਦੀਆਂ ਕਿ ਏਦਾਂ ਕੋਈ ਭਲ ਨਹੀਂ ਬਣਦੀ ਬਾਹਰ, ਏਦਾਂ ਸਗੋਂ ਜਲੂਸ ਹੀ ਨਿਕਲਦਾ। ਇਹਦੀ ਸ਼ਿਕਾਇਤ ਜਿਹੜੀ ਆ ਉਹ ਹੋਈ ਆ, ਤੇ ਮੇਰੇ ਖਿਆਲ ਦੇ ਨਾਲ ਅਮਿਤ ਮਾਲਵੀਆ ਦਾ ਇੱਕ ਆਦਤਨ ਕੰਮ ਬਣ ਗਿਆ ਇਹਨਾਂ ਦਾ। ਇਹ ਜਿਸ ਤਰ੍ਹਾਂ ਅੱਜ ਵੀ ਇਹਨੇ ਲਾਇਆ ਦੋਸ਼ ਲਾਇਆ ਕਿ ਰਾਹੁਲ ਨੂੰ ਹਿੰਦੂ ਸੰਸਕ੍ਰਿਤੀ ਪਸੰਦ ਨਹੀਂ ਹੈ ਵਗੈਰਾ ਵਗੈਰਾ। ਗੱਲ ਉਹੀ ਹੈ ਕਿ 2024 ਦਾ ਮਸਲਾ, ਰਾਹੁਲ ਗਾਂਧੀ ਕਦੇ ਟਰੱਕ 'ਚ ਵੜ ਜਾਂਦਾ, ਕਦੇ ਮੋਟਰਸਾਈਕਲ ਠੀਕ ਕਰਨ ਲੱਗ ਜਾਂਦਾ। ਇਹਨਾਂ ਨੂੰ ਇਹ ਹੈ ਕਿ ਰਾਹੁਲ ਗਾਂਧੀ ਤੇ ਰਗੜਾ ਰੱਖੀਏ। ਤਾਂ ਇਹ ਸਾਫ਼ ਆ, ਜੇ ਤੁਸੀਂ ਨਰਿੰਦਰ ਮੋਦੀ ਜੀ ਦੇ ਬਿਆਨ ਦੇਖੋਗੇ ਕੱਲ ਜਿਹੜੇ ਦਿੱਤੇ ਸੀ ਉਹਨਾਂ ਨੇ 3 ਤਲਾਕ ਤੇ, ਘਪਲਿਆਂ ਤੇ, ਯੂਨੀਫਾਰਮ ਸਿਵਲ ਕੋਡ ਤੇ, ਉਹ ਸਾਫ਼ ਸੰਕੇਤ ਹੈ ਕਿ ਇਹ ਰੁੱਤ ਆ ਗਈ ਆ। ਜਿਹੜੀ ਰੁੱਤ ਆਪਾਂ ਇਲੈਕਸ਼ਨ ਤੋਂ ਪਹਿਲਾਂ ਵੇਖਿਆ ਕਰਦੇ ਆ ਨਾ, ਜਨਰਲ ਇਲੈਕਸ਼ਨ ਤੋਂ ਪਹਿਲਾਂ, ਉਹ ਰੁੱਤ ਆ ਗਈ ਆ ਜਿਹਦੇ ਵਿੱਚ ਰੱਜ ਕੇ ਫਿਰਕੂ ਭਾਸ਼ਣ ਹੋਣਗੇ,
ਨਫ਼ਰਤੀ ਭਾਸ਼ਣ ਹੋਣਗੇ ਅਤੇ ਇਸ ਤਰ੍ਹਾਂ ਹੀ ਇੱਕ ਦੂਜੇ ਤੇ ਹਮਲੇ ਜਿਹੜੇ ਆ ਬੋਲੇ ਜਾਣਗੇ। ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਧੰਨਵਾਦ ਜੀ। ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਵੇਲਾ ਹੋ ਚੱਲਿਆ ਇੱਕ ਸ਼ਾਰਟ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਵੱਲ ਚੱਲਾਂਗੇ, ਗੱਲ ਕਰਾਂਗੇ ਪੰਜਾਬ ਦੇ ਮਾਲੀ ਸੰਕਟ ਦੀ ਤੇ ਇਹਦੇ ਨਾਲ ਆਮ ਆਦਮੀ ਪਾਰਟੀ ਦੇ ਇੱਕ ਹੋਰ ਵਿਧਾਇਕ ਉੱਤੇ ਪ੍ਰਵਾਸੀ ਔਰਤ ਦੀ ਜ਼ਮੀਨ ਦੱਬਣ ਦਾ ਦੋਸ਼ ਲੱਗ ਰਿਹਾ। ਪੂਰਾ ਮਾਮਲਾ ਕੀ ਹੈ, ਜਾਣਕਾਰੀ ਸਾਂਝੀ ਕਰਾਂਗੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਪ੍ਰਵੀਨ ਸ਼ਰਮਾ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਦੇ ਹਾਂ ਕੁਝ ਹੋਰ ਅਹਿਮ ਖਬਰਾਂ ਦੇ ਵੱਲ ਵੱਧਦੇ ਹਾਂ ਤੇ ਗੱਲ ਕਰਦੇ ਹਾਂ ਪੰਜਾਬ ਦੇ ਮਾਲੀ ਹਾਲਾਤਾਂ ਦੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿੱਤੀ ਸੰਕਟ ਤੋਂ ਆਰਜ਼ੀ ਰਾਹਤ ਪਾਉਣ ਦੇ ਲਈ ਹੁਣ ਜੀਐਸਟੀ ਮੁਆਵਜ਼ੇ ਦੇ ਕਰੋੜਾਂ ਰੁਪਏ ਦੇ ਬਕਾਏ ਤੇ ਟੇਕ ਲਾਈ ਹੈ। ਪੰਜਾਬ ਸਰਕਾਰ ਨੂੰ ਉਮੀਦ ਹੈ ਕਿ ਜੇਕਰ ਕੇਂਦਰ ਸਰਕਾਰ ਜੀਐਸਟੀ ਮੁਆਵਜ਼ੇ ਦੇ ਪੁਰਾਣੇ ਬਕਾਏ ਦਾ ਮਸਲਾ ਹੱਲ ਕਰ ਦਿੰਦੀ ਹੈ ਤਾਂ ਇਸ ਦੇ ਨਾਲ ਪੰਜਾਬ ਨੂੰ 5000 ਕਰੋੜ ਰੁਪਇਆ ਮਿਲ ਸਕਦਾ ਹੈ। ਮੌਜੂਦਾ ਸਮੇਂ ਸੂਬਾ ਸਰਕਾਰ ਵਿੱਤੀ ਵਸੀਲਿਆਂ ਦੀ ਕਮੀ ਦੇ ਨਾਲ ਜੂਝ ਰਹੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਿੱਲੀ ਦੇ ਵਿੱਚ ਇਸ ਬਾਰੇ ਮੀਟਿੰਗਾਂ ਕੀਤੀਆਂ ਨੇ ਤਾਂ ਜੋ ਜੀਐਸਟੀ ਮੁਆਵਜ਼ੇ ਦੇ ਪੁਰਾਣੇ ਬਕਾਏ ਦਾ ਹਿਸਾਬ ਕਿਤਾਬ ਸਿਰੇ ਲਾਇਆ ਜਾ ਸਕੇ। ਪੰਜਾਬ ਸਰਕਾਰ ਹੁਣ ਪਿਛਲੀ ਸਰਕਾਰ ਦੇ ਸਮੇਂ 2017-18 ਤੋਂ ਲੈ ਕੇ 2021 ਤੱਕ ਦੇ ਕਰੀਬ 5000 ਕਰੋੜ ਰੁਪਏ ਦੇ ਬਕਾਇਆ ਜੀਐਸਟੀ ਮੁਆਵਜ਼ੇ ਦਾ ਕੇਂਦਰ ਸਰਕਾਰ ਦੇ ਨਾਲ ਨਿਪਟਾਰਾ ਕਰਨ ਦੇ ਵਿੱਚ ਜੁਟੀ ਹੋਈ ਹੈ। ਸੂਬਾ ਸਰਕਾਰ ਦਾ ਮੰਨਣਾ ਹੈ ਕਿ ਜੇਕਰ ਕੇਂਦਰ ਸਰਕਾਰ ਇਸ ਰਕਮ ਦਾ ਨਿਪਟਾਰਾ ਕਰ ਦਿੰਦੀ ਹੈ ਤਾਂ ਸੂਬੇ ਦੀ ਵਿੱਤੀ ਹਾਲਤ ਦਰੁਸਤ ਹੋ ਸਕਦੀ ਹੈ। ਪੰਜਾਬ ਸਰਕਾਰ ਦਾ ਦਾਅਵਾ ਇਹ ਵੀ ਹੈ ਕਿ ਪੰਜਾਬ ਦਾ ਕੇਂਦਰ ਦੇ ਵੱਲ ਅੰਦਾਜ਼ਨ 5000 ਕਰੋੜ ਰੁਪਏ ਦਾ ਬਕਾਇਆ ਖੜਾ ਹੈ, ਜਦੋਂ ਕਿ ਕੇਂਦਰ ਸਰਕਾਰ ਇਸ ਨੂੰ 3000 ਕਰੋੜ ਦੱਸਦੀ ਹੈ। ਕਰੀਬ 2000 ਕਰੋੜ ਦਾ ਪਾੜਾ ਸਾਹਮਣੇ ਆ ਰਿਹਾ ਹੈ। ਪੰਜਾਬ ਸਰਕਾਰ ਦਾ ਤਰਕ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਸੂਬੇ ਨੂੰ ਮੁਆਵਜ਼ਾ ਦੇਣ ਵਾਲਾ ਫਾਰਮੂਲਾ ਹੀ ਗਲਤ ਸੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿੱਚ ਵਿੱਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਟੀਮ ਨੇ ਭਾਰਤ ਦੇ ਕੰਪਟਰੋਲਰ ਤੇ ਆਡੀਟਰ ਜਨਰਲ ਗਰੀਸ਼ ਚੰਦਰ ਮੁਰਮੂ ਦੇ ਨਾਲ ਇਸ ਬਾਰੇ ਵਿਚਾਰ ਚਰਚਾ ਕੀਤੀ ਹੈ। ਟੀਮ ਨੇ ਮੀਟਿੰਗ ਦੇ ਵਿੱਚ ਉਹਨਾਂ ਕਮੀਆਂ ਪੇਸ਼ੀਆਂ ਤੇ ਉਂਗਲ ਧਰੀ ਹੈ ਜਿਨ੍ਹਾਂ ਨੂੰ ਆਧਾਰ ਬਣਾ ਕੇ ਕੇਂਦਰ ਨੇ ਜੀਐਸਟੀ ਮੁਆਵਜ਼ੇ ਦੀ ਮਿਣਤੀ ਕੀਤੀ ਹੈ। ਪਤਾ ਲੱਗਿਆ ਕਿ ਕਾਂਗਰਸੀ ਰਾਜ ਭਾਗ ਦੇ ਦੌਰਾਨ ਬੁਨਿਆਦੀ ਢਾਂਚਾ ਵਿਕਾਸ ਬੋਰਡ ਆ ਉਹਦੇ ਵੱਲੋਂ ਲਾਏ ਗਏ ਸੈਸ ਦੇ ਸਮੇਤ ਵੈਟ ਹੈੱਡ ਦੇ ਵਿੱਚ ਵੈਟ ਅਤੇ ਸਰਚਾਰਜ ਸ਼ਾਮਲ ਕੀਤੇ ਗਏ ਸਨ। ਵਿੱਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਨੇ ਹੀ ਜੀਐਸਟੀ ਮੁਆਵਜ਼ੇ ਦੇ ਪਾੜੇ ਦੇ ਵਿੱਚ ਫਰਕ ਪਾਇਆ, ਜਿਸ ਦਾ ਪੰਜਾਬ ਕਰੀਬ 2000 ਕਰੋੜ ਰੁਪਏ ਦਾ ਹੱਕਦਾਰ ਸੀ। ਮੌਜੂਦਾ ਸਰਕਾਰ ਨੂੰ ਮੁਆਵਜ਼ਾ ਰਾਸ਼ੀ ਦੇ ਹਿਸਾਬ ਕਿਤਾਬ ਦੇ ਵਿੱਚ ਗੜਬੜ ਹੋਣ ਬਾਰੇ ਪਤਾ ਲੱਗਿਆ ਹੈ। ਹੁਣ ਕੈਗ ਦਫ਼ਤਰ ਇਸ ਮੁੱਦੇ ਦੇ ਮੁਲਾਂਕਣ ਕਰ ਰਿਹਾ। ਅਧਿਕਾਰੀ ਦੱਸਦੇ ਆ ਕਿ ਇਹ ਮਸਲਾ ਜਲਦੀ ਹੱਲ ਹੋਣ ਦੀ ਉਮੀਦ ਬੱਝੀ ਹੈ। ਜੇਕਰ ਇਹ ਬਕਾਇਆ ਮਿਲ ਜਾਂਦਾ ਹੈ ਤਾਂ ਸੂਬੇ ਨੂੰ ਆਪਣਾ ਵਿਕਾਸ ਕੰਮ ਤੋਰਨ ਵਾਸਤੇ ਵਿੱਤ ਦੀ ਘਾਟ ਪੂਰੀ ਹੋਊਗੀ। ਦੱਸਣਯੋਗ ਹੈ ਕਿ ਕੇਂਦਰ ਸਰਕਾਰ ਪਿਛਲੇ ਕੁਝ ਅਰਸੇ ਤੋਂ ਪੰਜਾਬ ਨੂੰ ਵਿੱਤੀ ਫਰੰਟ ਤੇ ਨਿਪੀੜਨ ਦੇ ਰਾਹ ਪਈ ਹੋਈ ਹੈ। ਹਾਲ ਹੀ ਦੇ ਵਿੱਚ ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਦੀ ਕਰਜ਼ਾ ਲੈਣ ਦੀ ਸੀਮਾ ਦੇ ਵਿੱਚ 18000 ਕਰੋੜ ਰੁਪਏ ਦੀ ਵੱਡੀ ਕਟੌਤੀ ਕੀਤੀ ਹੈ। ਹਾਲਾਂਕਿ ਸੂਬਾ ਸਰਕਾਰ ਨੇ ਕਰਜ਼ਾ ਸੀਮਾ ਦੇ ਵਿੱਚ ਕੀਤੀ ਕਟੌਤੀ ਨੂੰ ਵਾਪਸ ਲੈਣ ਬਾਰੇ ਵੀ ਕੇਂਦਰ ਨੂੰ ਕਿਹਾ। ਪਹਿਲਾਂ ਪੰਜਾਬ ਸਰਕਾਰ ਸਾਲਾਨਾ 39000 ਕਰੋੜ ਦਾ ਕਰਜ਼ਾ ਚੁੱਕ ਸਕਦੀ ਸੀ, ਪਰ ਹੁਣ ਜੇ ਇਹ ਕਟੌਤੀ ਨੂੰ ਵਿੱਚ ਐਡ ਕਰ ਲਿਆ ਜਾਵੇ ਤਾਂ ਇਹ ਜਿਹੜੀ ਹੱਦ ਹੈ ਕਰਜ਼ਾ ਹੱਦ ਤੇ ਇਹ ਸਿਰਫ 21000 ਕਰੋੜ ਰੁਪਏ ਸਾਲਾਨਾ ਹੀ ਰਹਿ ਗਈ ਹੈ। ਤੇ ਹੁਣ ਪੰਜਾਬ ਸਰਕਾਰ ਜਿਹੜੀ ਹੈ ਇਸ ਕਟੌਤੀ ਤੋਂ ਬਾਅਦ ਸਾਲਾਨਾ 21000 ਕਰੋੜ ਦਾ ਜਿਹੜਾ ਕਰਜ਼ਾ ਹੀ ਚੁੱਕ ਸਕਦੀ ਹੈ। ਭਾਰਤ ਸਰਕਾਰ ਨੇ ਪੂੰਜੀ ਸੰਪੱਤੀ ਦੇ ਵਿਕਾਸ ਦੇ ਲਈ ਦਿੱਤੀ ਜਾਣ ਵਾਲੀ ਸਾਲਾਨਾ 2600 ਕਰੋੜ ਰੁਪਏ ਦੀ ਜਿਹੜੀ ਗ੍ਰਾਂਟ ਆ ਉਹ ਵੀ ਬੰਦ ਕੀਤੀ ਹੋਈ ਹੈ। ਇਸੇ ਤਰ੍ਹਾਂ ਕੌਮੀ ਸਿਹਤ ਮਿਸ਼ਨ ਦੇ ਕਰੀਬ 800 ਕਰੋੜ ਦੇ ਫੰਡ ਸਰਕਾਰ ਰੋਕੀ ਬੈਠੀ ਹੈ ਕੇਂਦਰ ਸਰਕਾਰ। ਇਸ ਤੋਂ ਇਲਾਵਾ ਦਿਹਾਤੀ ਵਿਕਾਸ ਫੰਡਾਂ ਦੇ ਕਰੀਬ 3600 ਕਰੋੜ ਰੁਪਇਆ ਵੀ ਕੇਂਦਰ ਨੇ ਜਾਰੀ ਨਹੀਂ ਕੀਤਾ। ਸੋ ਇਸੇ ਤਰੀਕੇ ਨਾਲ ਜੇਕਰ 3600 ਤੇ 2600 ਨੂੰ ਜੋੜਦਾ ਜਾਵੇ ਤਾਂ ਇਹ ਰਕਮ ਤਕਰੀਬਨ ਜਿਹੜੀ ਆ ਉਹ 6200 ਕਰੋੜ ਬਣਦੀ ਹੈ। ਤੇ 800 ਕਰੋੜ ਜਿਹੜਾ ਕੌਮੀ ਸਿਹਤ ਮਿਸ਼ਨ ਵਾਲਾ ਜੇਕਰ ਉਹਨੂੰ ਵਿੱਚ ਐਡ ਕਰ ਲਿਆ ਜਾਵੇ ਤਾਂ ਤਕਰੀਬਨ ਇਹ ਰਕਮ ਜਿਹੜੀ ਆ ਉਹ 7000 ਕਰੋੜ ਦੇ ਕਰੀਬ ਬਣਦੀ ਹੈ। ਪਰ ਜਿਹੜੀ ਜੀਐਸਟੀ ਵਾਲਾ ਮਸਲਾ ਉਹਦੇ ਵਿੱਚ 5000 ਕਰੋੜ ਰੁਪਏ ਦਾ ਜਿਹੜਾ ਵਿੱਤ ਵਿਭਾਗ ਦੇ ਅਧਿਕਾਰੀ ਨੇ ਉਹ ਇਹ ਗੱਲ ਦਾ ਦਾਅਵਾ ਕਰਦੇ ਨੇ। ਇੱਥੇ ਸਾਨੂੰ ਇੱਕ ਗੱਲ ਵੱਲ ਗੌਰ ਕਰਨਾ ਚਾਹੀਦਾ, ਉਹ ਇਹ ਹੈ ਕਿ ਬੇਸ਼ੱਕ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੋਟ ਪਾਈ ਹੈ ਜਾਂ ਨਹੀਂ ਪਾਈ, ਬੇਸ਼ੱਕ ਅਸੀਂ ਅਰਵਿੰਦ ਕੇਜਰੀਵਾਲ ਦੇ ਨਾਲ ਸਹਿਮਤ ਹਾਂ ਜਾਂ ਨਹੀਂ ਸਹਿਮਤ, ਬੇਸ਼ੱਕ ਭਗਵੰਤ ਮਾਨ ਦੇ ਨਾਲ ਅਸੀਂ ਸਹਿਮਤ ਹਾਂ ਨਹੀਂ ਸਹਿਮਤ, ਬੇਸ਼ੱਕ ਅਸੀਂ ਅਕਾਲੀ ਹੋਈਏ, ਬੇਸ਼ੱਕ ਅਸੀਂ ਕਾਂਗਰਸੀ ਹੋਈਏ, ਬੇਸ਼ੱਕ ਅਸੀਂ ਮਾਨ ਦਲੀ ਹੋਈਏ, ਕੋਈ ਵੀ ਹੋਈਏ, ਪਰ ਜਿਹੜਾ ਮਸਲਾ ਹੈ ਇਹ ਭਗਵੰਤ ਮਾਨ ਦਾ ਮਸਲਾ ਨਹੀਂ ਹੈ। ਜੇ ਵੇਖਿਆ ਜਾਵੇ ਇਹ ਪੰਜਾਬ ਦਾ ਮਸਲਾ ਹੈ, ਕਿਉਂਕਿ ਪੰਜਾਬ ਸਰਕਾਰ ਸ਼ਬਦ ਲੱਗਦਾ ਨਾਲ। ਠੀਕ ਹੈ, ਕੰਟਰਾਡਿਕਸ਼ਨਸ ਹੁੰਦੀਆਂ ਨੇ ਆਪਣੀਆਂ ਸਰਕਾਰ ਦੇ ਨਾਲ, ਬਹੁਤ ਫਰੰਟਾਂ ਉੱਤੇ ਸਾਡੇ ਸਰਕਾਰ ਦੇ ਨਾਲ ਜਿਹੜੇ ਨੇ ਮਤਭੇਦ ਹੁੰਦੇ ਨੇ, ਇਹਦੇ ਵਿੱਚ ਕੋਈ ਦੁਰਾਏ ਨਹੀਂ। ਪਰ ਜਿਹੜਾ ਪੈਸਾ ਵਾ ਇਹ ਪੰਜਾਬੀਆਂ ਦਾ, ਇਹ ਪੈਸਾ ਪੰਜਾਬ ਦਾ, ਤੇ ਇਸ ਪੈਸੇ ਦੀ ਵਰਤੋਂ ਚਾਹੇ ਪਹਿਲਾਂ ਅਕਾਲੀ ਕਰਦੇ ਸੀ, ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਕਰਦੇ ਰਹੇ, ਤੇ ਚਾਹੇ ਹੁਣ ਪੰਜਾਬ ਸਰਕਾਰ ਭਗਵੰਤ ਮਾਨ ਸਰਕਾਰ ਕਰ ਲੇ, ਪਰ ਇਹ ਪੈਸਾ ਅਸਾਸਾ ਤਾਂ ਪੰਜਾਬ ਦਾ ਹੀ ਆ ਨਾ। ਸੋ ਜਿਵੇਂ ਆਪਾਂ ਖਬਰ ਦੇ ਵਿੱਚ ਹੀ ਜ਼ਿਕਰ ਕੀਤਾ ਵੀ ਕੇਂਦਰ ਸਰਕਾਰ ਪਿਛਲੇ ਕੁਝ ਅਰਸੇ ਤੋਂ ਪੰਜਾਬ ਨੂੰ ਵਿੱਤੀ ਫਰੰਟ ਤੇ ਨਿਪੀੜਨ ਦੇ ਰਾਹ ਪਈ ਹੋਈ ਹੈ, ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਕੇਂਦਰ ਸਰਕਾਰ ਚਾਹੁੰਦੀ ਹੈ ਕਿ ਪੰਜਾਬੀ ਹੈ ਜਿਹੜੇ ਉਹ
ਸਾਡੇ ਮੂਹਰੇ ਹੱਥ ਫੈਲਾਉਣ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬੀ ਸਦੀਆਂ ਤੋਂ ਰਿਐਕਟਿਵ ਰਹੇ ਨੇ। ਪੰਜਾਬ ਦੀ ਤਸੀਰ, ਪੰਜਾਬ ਦੀ ਮਿੱਟੀ, ਪੰਜਾਬ ਦੇ ਲੋਕ ਇਹ ਰਿਐਕਟ ਕਰਦੇ ਨੇ। ਇਹ ਰਿਐਕਟ ਹੋਇਆ, ਕੇਂਦਰ ਨੂੰ ਇਹ ਰਿਐਕਟ ਚੱਲਣਾ ਪਿਆ ਜਦੋਂ ਧਾਰਾ 370 ਤੋੜੀ ਗਈ। ਹਾਲਾਂਕਿ ਅਰਵਿੰਦ ਕੇਜਰੀਵਾਲ ਸਮੇਤ ਅੱਜ ਜਿਨ੍ਹਾਂ ਦੇ ਗੱਠਜੋੜਾਂ ਦੀ ਚਰਚਾ ਚੱਲ ਰਹੀ ਹੈ, ਇਹ ਵੀ ਕਹਿੰਦੇ ਸੀਗੇ ਕਿ ਇਹ ਅਖੰਡ ਭਾਰਤ ਹੋ ਗਿਆ। ਤਾਂ ਹੋਰ ਬਥੇਰਾ ਕੁਛ ਕਹਿੰਦੇ ਸੀ। ਉਹ ਅੱਜ ਇਹ ਸੂਬਿਆਂ ਦੇ ਅਧਿਕਾਰਾਂ ਤੇ ਡਾਕੇ ਦੇ ਜਿਹੜੀ ਵਕਾਲਤ ਕਰਦੇ ਆ, ਪਰ ਉਦੋਂ ਵੀ ਸੂਬੇ ਦੇ ਅਧਿਕਾਰ ਤੇ ਡਾਕੇ ਵੱਜੇ ਸਨ, ਲੋਕਾਂ ਦੇ ਇਖਤਿਆਰਾਤ ਤੇ ਡਾਕੇ ਵੱਜੇ ਸਨ। ਤਾਂ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ, ਕੌਣ ਬੋਲਿਆ ਸਾਰੇ ਦੇਸ਼ ਦੇ ਵਿੱਚੋਂ? ਪੰਜਾਬੀ ਉੱਠੇ। ਕੇਂਦਰ ਨੇ 3 ਖੇਤੀ ਕਾਨੂੰਨ ਲਿਆਂਦੇ। ਸਭ ਤੋਂ ਪਹਿਲਾਂ ਕਿਹਨੇ ਵਿਰੋਧ ਕੀਤਾ? ਖੇਤੀ ਕਾਨੂੰਨ ਤਾਂ ਸਾਰੇ ਦੇਸ਼ ਵਾਸਤੇ ਸੀ। ਜਿੰਨੇ ਪੰਜਾਬ ਦੇ ਰਕਬੇ ਦੇ ਵਿੱਚ ਵਾਹੀ ਹੁੰਦੀ ਹੈ, ਉਹ ਤਾਂ ਕਈ ਗੁਣਾ ਜ਼ਿਆਦਾ ਪੂਰੇ ਦੇਸ਼ ਦੇ ਵਿੱਚ ਹੁੰਦੀ ਹੈ। ਪਰ ਪੰਜਾਬ ਦਾ ਕਿਸਾਨ ਤੇ ਦੇਸ਼ ਦੇ ਕਿਸਾਨ ਦਾ ਤੁਸੀਂ ਕੰਪੈਰੀਜ਼ਨ ਕਰਕੇ ਦੇਖਿਓ, ਜ਼ਮੀਨ ਆਸਮਾਨ ਦਾ ਫਰਕ ਹੈ, ਜ਼ਮੀਨ ਆਸਮਾਨ ਦਾ। ਠੀਕ ਹੈ, ਸਾਡੇ ਵਿੱਤੀ ਹਾਲਾਤ ਕੁਛ ਮਾੜੇ ਨੇ, ਪਰ ਜੇਕਰ ਅਸੀਂ ਆਪਣਾ ਸਟੈਂਡਰਡ ਮੇਨਟੇਨ ਕੀਤਾ, ਜੇਕਰ ਅੱਜ ਸਾਡੇ ਪੰਜਾਬੀਆਂ ਦੇ ਜ਼ਿਮੀਂਦਾਰਾਂ ਦੇ ਘਰਾਂ ਦੇ ਵਿੱਚ, ਕਿਸਾਨਾਂ ਦੇ ਘਰਾਂ ਦੇ ਵਿੱਚ 4x4 ਟਰੈਕਟਰ ਖੜੇ ਆ, ਤਾਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਉਹ ਸਾਡਾ ਇੱਕ ਜੀਵਨ ਪੱਧਰ ਉੱਚਾ ਰੱਖਣ ਦਾ ਇੱਕ ਸਾਨੂੰ ਗੁੜਤੀ ਦੇ ਵਿੱਚ ਮਿਲੀ ਚੀਜ਼ ਹੈ। ਤਾਂ ਖੈਰ ਇਹ ਮਸਲੇ ਦੇ ਉੱਤੇ ਪੰਜਾਬ ਸਰਕਾਰ ਵੀ ਗੌਰ ਕਰੇ। ਪਰ ਪੰਜਾਬੀ ਰਿਐਕਟਿਵ ਰਹੇ ਨੇ। ਪੰਜਾਬੀਆਂ ਨੇ ਹਮੇਸ਼ਾ ਰਿਐਕਟ ਕੀਤਾ। ਪੰਜਾਬੀਆਂ ਨੇ ਮੱਤੇਵਾੜਾ ਜੰਗਲ ਦੇ ਵਿੱਚ ਵੀ ਰਿਐਕਟ ਕੀਤਾ। ਪੰਜਾਬੀਆਂ ਨੇ ਜਿਹੜਾ ਜ਼ੀਰਾ ਸ਼ਰਾਬ ਫੈਕਟਰੀ ਵਾਲਾ ਮੋਰਚਾ ਸੀ, ਉਹਦੇ ਵਿੱਚ ਵੀ ਰਿਐਕਟ ਕੀਤਾ। ਪੰਜਾਬੀ ਰਿਐਕਟ ਕਰ ਰਹੇ ਨੇ। ਪੰਜਾਬੀਆਂ ਨੂੰ ਦਬਾਉਣਾ ਬਹੁਤ ਔਖਾ ਹੈ। ਸੋ ਹੁਣ ਪਰ ਜਿਹੜੀ ਇੱਕ ਗੱਲ ਹੈ ਕਿ ਇੱਕ ਪਾਸੇ ਭਗਵੰਤ ਮਾਨ ਸਰਕਾਰ ਹੈ, ਵਿੱਤੀ ਜੱਦੋਜਹਿਦ ਹੈ, ਕਰਜ਼ਾ ਤਕਰੀਬਨ 3.25 ਲੱਖ ਕਰੋੜ ਨੂੰ ਪਾਰ ਕਰ ਚੁੱਕਿਆ ਹੈ। 3.25 ਲੱਖ ਕਰੋੜ। ਪਹਿਲਾਂ ਇਹ 2,70,000 ਕਰੋੜ ਸੀਗਾ, ਤੇ ਅੱਜ ਜੇਕਰ ਆਬਾਦੀ ਦੇ ਹਿਸਾਬ ਨਾਲ ਦੇਖੀਏ ਤਾਂ ਸਾਡਾ ਜੰਮਦਾ ਬੱਚਾ 1,10,000 ਰੁਪਏ ਦਾ ਕਰਜ਼ਾਈ ਹੈ ਪੰਜਾਬ ਦੀ ਆਬਾਦੀ ਦੇ ਹਿਸਾਬ ਨਾਲ, ਜੇ ਇਹਨੂੰ ਡਿਵਾਈਡ ਕਰ ਲਿਆ ਜਾਵੇ। ਖੈਰ ਇਹ ਜਿਹੜੇ ਪੈਸੇ ਨੇ ਪੰਜਾਬ ਦੇ ਮਿਲਣੇ ਚਾਹੀਦੇ ਨੇ, ਤੇ ਪੰਜਾਬ ਸਰਕਾਰ ਹੱਕਦਾਰ ਹੈ ਕਿ ਉਹ ਪੈਸੇ ਦੀ ਵਰਤੋਂ ਕਰੇ, ਪਰ ਇਹ ਸਾਸੇ ਇਹ ਪੈਸੇ ਪੰਜਾਬੀਆਂ ਦੇ ਨੇ। ਅਗਲੀ ਖਬਰ ਜਿਹੜੀ ਹੈ, ਜਿਹੜੀ ਪੰਜਾਬ ਦੇ ਵਿੱਚ ਇੱਕ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਦੋਸ਼ ਲਾਏ ਨੇ NRI ਬੀਬੀ ਨੇ। ਜਗਰਾਉਂ ਦੇ ਵਿੱਚ NRI ਪਰਿਵਾਰ ਦੀ ਕੋਠੀ ਦਾ ਮਸਲਾ ਹਜੇ ਠੰਡਾ ਵੀ ਨਹੀਂ ਹੋਇਆ ਸੀ ਕਿ ਇੱਕ ਹੋਰ ਪ੍ਰਵਾਸੀ ਪੰਜਾਬੀ ਔਰਤ ਨੇ ਹਲਕਾ ਰਾਏਕੋਟ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਜ਼ਮੀਨੀ ਮਾਮਲੇ ਦੇ ਵਿੱਚ ਗੰਭੀਰ ਦੋਸ਼ ਲਾ ਦਿੱਤੇ। ਪੀੜਤਾ ਨੇ ਦੋਸ਼ ਲਾਇਆ ਕਿ ਕੁਝ ਵਿਅਕਤੀਆਂ ਨੇ ਵਿਧਾਇਕ ਦੀ ਸ਼ਹਿ ਤੇ ਉਸ ਦੀ ਪੁਸ਼ਤੈਨੀ ਜ਼ਮੀਨ ਤੇ ਕਥਿਤ ਤੌਰ ਤੇ ਨਜਾਇਜ਼ ਕਬਜ਼ਾ ਕਰ ਲਿਆ। ਪ੍ਰਵਾਸੀ ਪੰਜਾਬੀ ਵਿਧਵਾ ਰਾਜਵਿੰਦਰ ਕੌਰ ਪਤਨੀ ਮਰਹੂਮ ਹਰਪਾਲ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜਗਰਾਉਂ ਦੇ ਵਿੱਚ, ਤੇ ਉਹਨੇ ਦੱਸਿਆ ਕਿ ਉਹ ਕੈਨੇਡਾ ਦੀ ਨਾਗਰਿਕ ਹੈ ਤੇ ਉਸ ਦੇ ਪਤੀ ਹਰਪਾਲ ਸਿੰਘ ਦੀ ਰਾਏਕੋਟ ਦੇ ਵਿੱਚ ਪੁਸ਼ਤੈਨੀ ਜ਼ਮੀਨ ਹੈ, ਜਿਨ੍ਹਾਂ ਦੀ 2020 ਦੇ ਵਿੱਚ ਕੈਨੇਡਾ ਦੇ ਵਿੱਚ ਮੌਤ ਹੋ ਗਈ ਸੀ। ਉਹਨਾਂ ਦੱਸਿਆ ਕਿ ਉਸ ਦੀ ਸੱਸ ਤਜਿੰਦਰ ਕੌਰ ਨੇ ਜ਼ਮੀਨ ਦੀ ਰਜਿਸਟਰੀ ਆਪਣੇ ਭਰਾ ਬਲਜਿੰਦਰ ਸਿੰਘ ਦੇ ਨਾਂ ਕਰਵਾ ਦਿੱਤੀ। ਇਸ ਮਾਮਲੇ ਦੇ ਵਿੱਚ ਉਸ ਵੱਲੋਂ ਅਦਾਲਤ ਦੇ ਵਿੱਚ ਚੁਣੌਤੀ ਦੇਣ ਤੇ ਅਦਾਲਤ ਵੱਲੋਂ ਸਟੇਟਸ ਕੋ ਰੱਖਣ ਦੇ ਹੁਕਮ ਦਿੱਤੇ ਗਏ ਨੇ, ਪਰ ਇਸ ਦੇ ਬਾਵਜੂਦ ਜਿਹੜਾ ਵਿਧਾਇਕ ਆ ਠੇਕੇਦਾਰ ਹਾਕਮ ਸਿੰਘ, ਉਹਦੀ ਸ਼ਹਿ ਤੇ ਦਵਿੰਦਰ ਸਿੰਘ ਤੇ ਉਸਦੇ ਸਾਥੀਆਂ ਨੇ ਬਲਜਿੰਦਰ ਸਿੰਘ ਕੋਲੋਂ 5 ਏਕੜ ਜ਼ਮੀਨ ਦੀ ਰਜਿਸਟਰੀ ਆਪਣੇ ਨਾਂ ਕਰਾ ਲਈ ਹੈ। ਉਸ ਨੇ ਦੱਸਿਆ ਕਿ ਉਹਦੀ ਸ਼ਿਕਾਇਤ ਤੇ ਥਾਣਾ ਸਿਟੀ ਰਾਏਕੋਟ ਦੇ ਵਿੱਚ 23 ਮਈ ਨੂੰ 2023 ਨੂੰ ਦਵਿੰਦਰ ਸਿੰਘ ਤੇ ਉਸਦੇ ਸਾਥੀਆਂ ਤੇ ਵੀ ਕੇਸ ਹੈ ਜਿਹੜਾ ਦਰਜ ਕੀਤਾ ਗਿਆ ਸੀ। ਰਾਜਵਿੰਦਰ ਕੌਰ ਨੇ ਕਿਹਾ ਕਿ ਉਹ ਇਨਸਾਫ ਲੈਣ ਦੇ ਲਈ ਹਲਕਾ ਵਿਧਾਇਕ ਹਾਕਮ ਸਿੰਘ ਨੂੰ ਮਿਲੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਦਫ਼ਤਰ ਤੱਕ ਵੀ ਪਹੁੰਚ ਕੀਤੀ, ਪਰ ਅਜੇ ਤੱਕ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਉਸ ਨੂੰ ਡਰਾਇਆ ਧਮਕਾਇਆ ਜਾ ਰਿਹਾ। ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਦੂਜੇ ਪਾਸੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਮੁੱਢੋਂ ਨਕਾਰਿਆ ਤੇ ਇਹਨੇ ਕਿਹਾ ਕਿ ਇਹ ਪਰਿਵਾਰਕ ਝਗੜਾ ਹੈ। ਉਹਨਾਂ ਕਿਹਾ ਕਿ ਉਹ ਦੋਵੇਂ ਧਿਰਾਂ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਦਫ਼ਤਰ ਪੁੱਜੀਆਂ ਸਨ ਅਤੇ ਮੁੱਖ ਮੰਤਰੀ ਦਫ਼ਤਰ ਵੱਲੋਂ ਇਸ ਮਾਮਲੇ ਸੰਬੰਧੀ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਜਾਂਚ ਦੇ ਹੁਕਮ ਦਿੱਤੇ ਸਨ। ਦੂਜੀ ਧਿਰ ਦੇ ਦਵਿੰਦਰ ਸਿੰਘ ਨੇ ਉਕਤ ਪ੍ਰਵਾਸੀ ਪੰਜਾਬੀ ਔਰਤ ਰਾਜਵਿੰਦਰ ਕੌਰ ਦੀ ਸੱਸ ਤਜਿੰਦਰ ਕੌਰ ਦੀ ਮੌਜੂਦਗੀ ਦੇ ਵਿੱਚ ਆਪਣਾ ਪੱਖ ਰੱਖਿਆ ਤੇ ਉਸਨੇ ਕਿਹਾ ਕਿ ਤਜਿੰਦਰ ਕੌਰ ਦੇ ਭਰਾ ਬਲਜਿੰਦਰ ਸਿੰਘ ਕੋਲੋਂ ਪੂਰਾ ਮੁੱਲ ਦੇ ਕੇ ਇਸ ਜ਼ਮੀਨ ਦੀ ਰਜਿਸਟਰੀ ਕਰਵਾਈ ਹੈ ਤੇ ਉਹਨਾਂ ਵੱਲੋਂ ਖਰੀਦੀ ਗਈ ਜ਼ਮੀਨ ਤੇ ਕੋਈ ਵੀ ਅਦਾਲਤੀ ਰੋਕ ਨਹੀਂ ਹੈ। ਹੁਣ ਇਹ ਕੋਈ ਐਡਾ ਗੁੰਝਲਦਾਰ ਮਸਲਾ ਹੈ ਨਹੀਂਗਾ ਕਿ ਇਹਦੇ ਵਿੱਚ ਆਪਾਂ ਨੂੰ ਪਤਾ ਨਾ ਲੱਗੇ ਕਿ ਕੀ ਸਾਈਨ ਥੀਟਾ ਤੇ ਕੀ ਕਾਸ ਥੀਟਾ, ਐਡਾ ਅਲਜਬਰਾ ਹੈ ਨਹੀਂਗਾ। ਪਿੰਡਾਂ ਦੇ ਵਿੱਚ ਹੀ ਰਹਿੰਦੇ ਐ, ਪਤਾ ਹੀ ਹੈ ਵੀ ਕਿਵੇਂ ਰਜਿਸਟਰੀਆਂ ਹੁੰਦੀਆਂ ਨੇ। ਰੌਲੇ ਵਾਲੀਆਂ ਪੈਲੀਆਂ ਦੀਆਂ ਰਜਿਸਟਰੀਆਂ ਜਿਹੜੇ ਰਸੂਖਦਾਰ ਹੁੰਦੇ ਨੇ ਉਹ ਆਪਦੇ ਨਾਂ ਕਰਾ ਲੈਂਦੇ ਨੇ, ਤਹਿਸੀਲਦਾਰ ਨੂੰ ਕਹਿੰਦੇ ਨੇ ਤੂੰ ਰਜਿਸਟਰੀ ਕਰ, ਕਬਜ਼ਾ ਲੈਣਾ ਸਾਡਾ ਕੰਮ। ਤੇ ਇਹ ਕੰਮ ਕੋਈ ਅੱਜ ਦਾ ਨਹੀਂ ਹੈ ਪੰਜਾਬ 'ਚ, ਪਿਛਲੇ ਕਈ ਦਹਾਕਿਆਂ ਤੋਂ ਚੱਲਿਆ ਆਉਂਦਾ। ਕਈ ਦਹਾਕਿਆਂ ਕਿ ਮੈਂ ਤਾਂ ਕਹਿਣਾ ਜਦੋਂ ਦੀਆਂ ਪੈਲੀਆਂ ਮਿਲੀਆਂ ਨੇ ਸਾਨੂੰ ਉਦੋਂ ਤੋਂ ਹੀ ਚੱਲਿਆ ਆਉਂਦਾ ਇਸ ਤਰ੍ਹਾਂ। ਪੈਲੀ ਦਾ ਰੌਲਾ ਪੈ ਗਿਆ ਰਿਸ਼ਤੇਦਾਰਾਂ ਦਾ ਆਪਸ ਵਿੱਚ ਦੀ, ਰੌਲਾ ਪੈਣ ਤੋਂ ਬਾਅਦ ਪੈਲੀ ਵਾਹੀ ਨਹੀਂ ਕਿਸੇ ਨੇ, ਸਾਲ 6 ਮਹੀਨੇ ਪੈਲੀ ਖਾਲੀ ਰਹੀ। ਉਹ ਤੋਂ ਬਾਅਦ ਕੋਈ ਨਾ ਕੋਈ ਇਲਾਕੇ ਦਾ ਬੰਦਾ ਹੁੰਦਾ ਹੀ ਹੈ ਜਿਹਦੀ ਸਰਕਾਰੀ ਦਰਬਾਰੇ ਪਹੁੰਚ ਹੁੰਦੀ ਹੈ, ਉਹ ਫਿਰ ਜਿਹੜੀ ਧਿਰ ਦੇ ਨਾਲ ਰਜਿਸਟਰੀ ਹੁੰਦੀ ਹੈ
ਉਹਨੂੰ ਕਹਿੰਦਾ ਕਿ ਵੈਸੇ ਤਾਂ ਕਿੱਲੇ ਦਾ, ਜਿਵੇਂ ਹੁਣ ਪੰਜਾਬ ਦੇ ਵਿੱਚ ਅੱਜ ਦਾ ਮੈਂ ਤੁਹਾਨੂੰ ਮਾਹੌਲ ਦੱਸ ਰਿਹਾ, ਕਿੱਲੇ ਦਾ ਚੱਲਦਾ 24-25 ਲੱਖ। ਅਗਲਾ ਕਹਿੰਦਾ ਆਹ ਚੱਕ 15 ਲੱਖ, 5 ਕਿੱਲਿਆਂ ਦੀ ਕਰਾ ਰਜਿਸਟਰੀ, ਕਬਜ਼ਾ ਮੈਂ ਆਪੇ ਲੈ ਲੂੰ। ਹੁਣ ਉਹ ਲੋਕ ਕਬਜ਼ਾ ਕਿਵੇਂ ਲੈਂਦੇ ਆ, ਇਹਦੇ ਵਿੱਚ ਕੋਈ ਦੱਸਣ ਵਾਲੀ ਗੱਲ ਨਹੀਂ। ਸੋ ਇਹ ਜਿਹੜਾ ਮਸਲਾ ਵਾ, ਇਹਦੇ 'ਚ ਦੋ ਚੀਜ਼ਾਂ ਜਿਹੜੀਆਂ ਵਿਚਾਰ ਕਰਨ ਵਾਲੀਆਂ, ਇੱਕ ਤਾਂ ਜਿਹੜੀ ਰਜਿਸਟਰੀ ਹੋਈ ਹੈ ਉਹ ਕਦੋਂ ਹੋਈ ਹੈ, ਉਹਦੀ ਤਰੀਕ ਕੀ ਹੈ। ਦੂਜਾ ਇਹ ਹੈ ਕਿ ਜੇਕਰ ਸਟੇਟਸ ਕੋ ਸੀ ਤਾਂ ਰਜਿਸਟਰੀ ਹੋ ਕਿਵੇਂ ਗਈ। ਤੀਜਾ ਜਿਹੜਾ ਹਾਕਮ ਸਿੰਘ ਕਹਿੰਦਾ ਕਿ ਇਹ ਮਸਲਾ ਮੁੱਖ ਮੰਤਰੀ ਦਫ਼ਤਰ ਵੱਲ ਗਿਆ ਸੀਗਾ ਤੇ ਡਿਪਟੀ ਕਮਿਸ਼ਨਰ ਲੁਧਿਆਣਾ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਆ, ਤੇ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਦਫ਼ਤਰ ਨੂੰ ਹੀ ਪੁੱਛ ਲਿਆ ਜਾਵੇ ਕਿ ਤੁਸੀਂ ਸਾਹਿਬ ਇਸ ਮਸਲੇ ਦੀ ਪੜਤਾਲ ਕਰ ਰਹੇ ਹੋ ਤੇ ਜ਼ਰਾ ਦੱਸ ਦਿਓ ਕਿ ਆਹ 2 ਤਰੀਕਾਂ ਜਿਹੜੀਆਂ ਨੇ ਇਹ ਕਦੋਂ ਦੀਆਂ ਨੇ, ਤੇ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ। ਪਰ ਜਗਰਾਉਂ ਤੋਂ ਬਾਅਦ ਇਹ ਜਿਹੜਾ ਇੱਕ ਰੌਲੇ ਪੈਣ ਵਾਲਾ ਜਿਹੜਾ ਮਸਲਾ ਸੀ ਉਹ ਮੋਗੇ ਆ ਗਿਆ ਸੀਗਾ। ਮੋਗੇ ਤੋਂ ਬਾਅਦ ਹੁਣ ਰਾਏਕੋਟ ਚਲਾ ਗਿਆ। ਮੋਗੇ ਕੀ ਸੀਗਾ ਕਿ ਵਿਧਾਇਕਾ ਅਮਨਦੀਪ ਕੌਰ ਅਰੋੜਾ, ਸਿਵਲ ਹਸਪਤਾਲ ਮੋਗਾ ਦੇ ਨਾਂ ਤੇ 4 ਏਸੀ, 2 ਫਰਿੱਜਾਂ ਆਉਂਦੀਆਂ ਨੇ। ਪੜਤਾਲ ਕਰਨ ਤੇ ਉਹ ਚੀਜ਼ਾਂ ਉੱਥੇ ਨਹੀਂ ਮਿਲਦੀਆਂ। ਹਾਲਾਂਕਿ ਬਿੱਲ ਸਿਵਲ ਹਸਪਤਾਲ ਮੋਗਾ ਦੇ ਨਾਂ ਤੇ ਕੱਟੇ ਗਏ ਆ। ਉਹਨਾਂ ਦੀ ਜਦੋਂ ਪੜਤਾਲ ਹੋਈ ਤੇ ਉਹ ਏਸੀ ਲੱਗੇ ਮਿਲੇ ਦਫ਼ਤਰ, ਜਿਹੜੀ ਹੈ ਬੀਬੀ ਅਮਨਦੀਪ ਕੌਰ ਅਰੋੜਾ, ਆਮ ਆਦਮੀ ਪਾਰਟੀ ਦੀ ਮੋਗਾ ਤੋਂ ਵਿਧਾਇਕ, ਉਹਦੇ ਦਫ਼ਤਰ ਦੇ ਵਿੱਚ ਇੱਕ, ਤੇ ਬਾਕੀ ਦੇ ਉਹਦੇ ਘਰੇ। ਤੇ ਇਹ ਜਿਹੜੇ ਦੋਸ਼ ਨੇ, ਇਹ ਪੰਜਾਬੀ ਰੇਡੀਓ USA ਨਹੀਂ ਲਾ ਰਿਹਾ ਸੀ, ਉੱਥੇ ਜਾ ਕੇ ਕੋਈ ਪੜਤਾਲ ਨਹੀਂ ਕੀਤੀ। ਇਹ ਦੋਸ਼ ਲਾ ਰਿਹਾ ਲੂੰਬਾ ਜੀ, ਜਿਹੜੇ ਕਿ ਉਸੇ ਹਸਪਤਾਲ ਦੇ ਵਿੱਚ ਨੌਕਰੀ ਕਰਦੇ ਨੇ। ਤੇ ਜਦੋਂ SMO ਤੋਂ ਇਹਦੇ ਬਾਰੇ ਕੋਈ ਜਿਹੜਾ ਸਵਾਲ ਪੁੱਛਿਆ ਗਿਆ ਜਾਂ SMO ਤੋਂ ਪੜਤਾਲ ਕੀਤੀ ਗਈ, ਪਹਿਲਾਂ SMO ਕਹਿੰਦੇ ਕਿ ਜੀ ਇਹ ਤਾਂ ਅਸੀਂ ਤਾਂ ਆਰਡਰ ਹੀ ਨਹੀਂ ਕੀਤਾ। ਬਾਅਦ ਦੇ ਵਿੱਚ SMO ਮੁੱਕਰ ਗਿਆ। ਉਹ ਕਹਿੰਦਾ ਕਿ ਹਾਂਜੀ ਅਸੀਂ ਪੜਤਾਲ ਕਰਾਵਾਂਗੇ, ਜਾਂਚ ਕਰਾਵਾਂਗੇ। ਹੁਣ ਭਲਿਆ ਮਾਨਸਾ, ਜਾਂਚ ਕਰਾਉਣ ਵਾਲੀ ਕਿਹੜੀ ਗੱਲ ਹੈ? ਹਸਪਤਾਲ ਦੇ ਨਾਂ ਤੇ ਬਿੱਲ ਨੇ ਤੇ ਤੂੰ ਚੁੱਪ ਕਰਕੇ ਰਿਕਵਰੀ ਦਿਖਾ ਦੇ ਜੀ, ਆਹ ਹਸਪਤਾਲ ਦੇ ਨਾਂ ਤੇ ਬਿੱਲ ਨੇ, ਫਲਾਨੀ ਫਰਮ ਨੇ ਬਿੱਲ ਕੱਟਿਆ ਤੇ ਆਹ ਉਸ ਫਰਮ ਦੇ ਬਿੱਲ ਨੂੰ ਜਿਹੜਾ ਭੁਗਤਾਨ ਕਰਨਾ, ਆਹ ਚੈੱਕ ਪਏ ਆ ਤੇ ਉਹ ਪਏ 4 ਏਸੀ ਤੇ 2 ਫਰਿੱਜਾਂ, ਤੇ ਅਸੀਂ ਇੱਥੇ ਨਿਸ਼ਾਨਦੇਹੀ ਕੀਤੀ ਹੈ ਤੇ ਉੱਥੇ ਲਗਵਾ ਦਿਆਂਗੇ। ਗੱਲ ਤਾਂ ਸਾਰੀ ਇੰਨੀ ਹੈ। ਤੇ ਜੇਕਰ ਇਸ ਮਸਲੇ ਦੀ ਟੈਕਨੀਕਲੀ ਵੇਖੀ ਜਾਵੇ ਤਾਂ ਉਹ ਕਹਿੰਦਾ ਬਾਅਦ ਦੇ ਵਿੱਚ, ਕਹਿੰਦਾ ਪਹਿਲਾਂ ਮੁੱਕਰਨ ਤੋਂ ਬਾਅਦ ਦੇ ਵਿੱਚ ਕਹਿੰਦਾ ਕਿ ਅਸੀਂ ਇਹਦੀ ਜਾਂਚ ਕਰਾਵਾਂਗੇ। ਸਰਕਾਰੀ ਮਹਿਕਮੇ ਨੇ, ਕਿਸੇ ਨੇ ਵੀ ਕੋਈ ਚੀਜ਼ ਵੀ ਖਰੀਦਣੀ ਹੈ ਜਿਹਦੀ ਰਕਮ 1 ਲੱਖ ਤੋਂ ਬਾਹਰ ਹੈ, ਉਹਦਾ ਪਹਿਲਾਂ ਟੈਂਡਰ ਜਾਰੀ ਕਰਨਾ ਪੈਂਦਾ। ਤੇ SMO ਸਾਹਿਬ ਦੱਸੋ ਤੁਸੀਂ ਕਦੋਂ ਟੈਂਡਰ ਜਾਰੀ ਕੀਤਾ ਸੀ? ਸੋ ਇਹ ਆਪਾਂ ਕਹਿੰਦੇ ਰਹੇ ਹਾਂ ਕਿ ਫਲਾਂ ਜਿਹੜੀ ਪਾਰਟੀ ਹੈ, ਧਮਕਾ ਪਾਰਟੀ ਹੈ, ਉਹ ਆਏ ਸੀ, ਕਸਰ ਕਿਸੇ ਨੇ ਨਹੀਂ ਛੱਡੀ। ਇੱਥੇ ਜਿਹਦਾ ਦਾ ਲੱਗਦਾ ਨਾ, ਉਹੀ ਦੱਬੀ ਤੁਰਿਆ ਆਉਂਦਾ ਕਿੱਲੀ। ਸੋ ਇਸ ਮਸਲੇ ਦੇ ਵਿੱਚ ਵੀ ਹੁਣ ਮਾਮਲਾ ਜਿਹੜਾ ਪਹਿਲਾਂ ਤਾਂ ਠੰਡੇ ਬਸਤੇ ਦੇ ਵਿੱਚ ਪੈਂਦਾ ਨਜ਼ਰ ਆਉਂਦਾ ਸੀ, ਪਰ ਜਿਵੇਂ ਸੋਸ਼ਲ ਮੀਡੀਆ ਤੇ ਚਰਚਾ ਹੋਈ ਤਾਂ ਠੰਡੇ ਬਸਤੇ ਵਾਲਾ ਕੰਮ ਵੀ ਠੰਡੇ ਬਸਤੇ ਦੇ ਵਿੱਚ ਪੈ ਗਿਆ। ਇਹ ਦੋ ਹਲੇ ਜਿਹੜੇ ਮਸਲੇ ਸੀ, ਹਲੇ ਭਖੇ ਹੀ ਪਏ ਸੀਗੇ ਕਿ ਆਹ ਹੁਣ ਰਾਏਕੋਟ ਵਾਲਾ ਜਿਹੜਾ ਝਗੜਾ, ਜਿਹਦੇ ਬਾਰੇ ਤੁਹਾਨੂੰ ਤਕਨੀਕੀ ਤੌਰ ਤੇ ਵੀ ਦੱਸ ਦਿੱਤਾ ਕਿ ਆਹ ਗੱਲ ਆ ਤੇ ਆਹ ਬਾਤ ਹੈ। ਤੇ ਉਸ ਤੋਂ ਬਾਅਦ ਹੁਣ ਦੇਖਦੇ ਹਾਂ ਕਿ ਇਸ ਮਸਲੇ ਦੇ ਵਿੱਚ ਜਿਹੜੀ ਸਰਕਾਰ ਆ ਉਹ ਕੀ ਕਹਿੰਦੀ ਹੈ, ਤੇ ਸਰਕਾਰ ਦਾ ਵਿਧਾਇਕ ਜਿਹੜੇ ਦੋਸ਼ ਹੈ ਕਿ ਉਹ ਇੱਥੇ ਤੱਕ ਹੀ ਰਹਿੰਦਾ ਕਿ ਡਿਪਟੀ ਕਮਿਸ਼ਨਰ ਲੁਧਿਆਣਾ ਜਿਹੜਾ ਪੜਤਾਲ ਕਰ ਰਿਹਾ, ਜਿਹੜੇ ਅਫਸਰ ਪੜਤਾਲ ਕਰਦੇ ਨੇ ਉਹ ਤਾਂ ਸਾਰੀ ਦੁਨੀਆ ਨੂੰ ਹੀ ਪਤਾ ਕਿ ਸਰਕਾਰਾਂ ਦੇ ਵਿੱਚ ਅਫਸਰਾਂ ਦੀ ਪੜਤਾਲਾਂ ਕਿਹੋ ਜਿਹੀਆਂ। ਸੋ ਇੱਥੇ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਸਮਾਪਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਤੇ ਅਗਲਾ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਗੱਲਬਾਤ ਕਰਾਂਗੇ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ, ਖਾਸ ਤੇ ਵੱਡੀਆਂ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰਾਂਗੇ। ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜਨਗੇ ਹਰਜੋਤ ਸਿੰਘ ਖਾਲਸਾ ਜੀ, ਤੇ ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।